ਹੁਣ ਤੁਹਾਨੂੰ ਲੱਗਦਾ ਕਮੇਟੀ ਦੁਬਾਰਾ ਮਨਜਿੰਦਰ ਸਿੰਘ ਸਿਰਸਾ ਜੀ ਹੀ ਬਣਾਣਗੇ ਤੇ ਆਪਣਾ ਅਕਾਲੀ ਦਲ ਬਾਦਲ ਦੀ ਹੀ ਬਣੇਗੀ। ਕਿੰਨੀਆਂ ਸੀਟਾਂ ਜਿੱਤਣ ਦੀ ਉਮੀਦ ਹੈ ਤੁਹਾਨੂੰ ਪੂਰੇ ਇਲੈਕਸ਼ਨ? ਪੂਰੀ ਦੀ ਪੂਰੀ ਜਿੱਤਾਂਗੇ ਜੀ। ਤੁਹਾਨੂੰ ਕੀ ਲੱਗਦਾ ਹੈ ਪਾਰਟੀ ਕਰਕੇ ਤੁਹਾਨੂੰ ਵੋਟ ਮਿਲਨੇ ਨੇ ਜਾਂ ਤੁਸੀਂ ਜੋ ਇਲਾਕੇ 'ਚ ਕੰਮ ਕੀਤਾ ਸੰਗਤਾਂ ਦੇ ਪਿਆਰ ਕਰਕੇ ਜਿੱਤੇ ਹੋ? ਸੰਗਤਾਂ ਦੇ ਪਿਆਰ ਕਰਕੇ ਜਿੱਤੇ ਆ। ਬੱਲੀ ਸਾਹਿਬ ਜਿਨ੍ਹਾਂ ਨੂੰ 5 ਵਾਰੀ ਮੈਂ ਇਲੈਕਸ਼ਨ ਜਿਤਾਇਆ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਮੈਨੂੰ ਹਰਾਉਣ ਲਈ। ਘਰ ਘਰ ਬੈਠੇ ਚਲਿਆ ਜਾਂਦਾ ਨਹੀਂ, ਘਰ ਘਰ ਬੈਠ ਕੇ ਫੋਨ ਕਰਦੇ ਪੱਪੂ ਨੂੰ ਵੋਟ ਨਹੀਂ ਪਾਣੀ। ਹੁਣ ਮੈਂ ਬੱਲੀ ਸਾਹਿਬ ਤੁਹਾਨੂੰ ਇਸ ਚੈਨਲ ਦੇ ਮਾਰੇ ਕਹਿੰਦਾ ਕਿ ਹੁਣ ਤੁਸੀਂ ਜਾਂ ਤੁਹਾਡੇ ਪਰਿਵਾਰ 'ਚ ਕੋਈ ਬੰਦਾ ਖੜਾ ਹੋਏਗਾ ਤੇ ਪੱਪੂ ਦੱਸੇਗਾ ਕਿੱਦਾਂ ਵੋਟਾਂ ਪੈਂਦੀਆਂ ਨਹੀਂ ਪੈਂਦੀਆਂ। ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਉਹਨਾਂ ਤੇ ਕਰਦਾ ਹੈ ਜਿਹੜਾ ਆਪਣੇ ਤਖਤ ਦੀ ਆਪਣੀ ਕੌਮ ਦੀ ਗੱਲ ਕਰਦਾ ਹੈ, ਜਿਹੜਾ ਸਰਕਾਰਾਂ ਦੇ ਤਖਤ ਦੇ ਉੱਤੇ ਜਾ ਕੇ ਮੱਥਾ ਟੇਕਦਾ ਹੈ ਉਹਨੂੰ ਸਿੱਖ ਕੌਮ ਕਦੀ ਸੇਵਾ ਝੋਲੀ 'ਚ ਨਹੀਂ ਪਾ ਸਕਦੀ। ਕਿਹਦੀ ਜਿੱਤ ਮੰਨਦੇ ਹੋ? ਆਪਣੀ ਜਿੱਤ ਮੰਨਦੇ ਹੋ, ਬਾਲਟੀ ਦੀ ਜਿੱਤ ਮੰਨਦੇ ਹੋ, ਸਿਰਸਾ ਸਾਹਿਬ ਦੀ ਜਿੱਤ? ਮੈਂ ਬਾਲਟੀ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਮੰਨਦੀ ਹਾਂ, ਬਾਲਟੀ ਦੀ ਜਿੱਤ ਮੰਨਦੀ ਹਾਂ। ਦੇਖੋ ਲੋਕਾਂ ਨੇ ਬੜਾ ਕੂੜ ਪ੍ਰਚਾਰ ਕੀਤਾ ਪਰ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਦੁਬਾਰਾ ਤੋਂ ਆਈ ਹੈ ਔਰ ਦੁਬਾਰਾ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਜਿਹੜੀ ਹੈ ਉਹ ਆਪਣਾ ਸਾਰਾ ਜਿਹੜਾ ਵੀ ਮੁੱਖ ਸੇਵਾਦਾਰ ਬਣਨਗੇ, ਸੇਵਾ ਕਰਨਗੇ ਔਰ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਹੀ ਕਰੇਗੀ। ਅਸੀਂ ਕੰਮ ਕਰਦੇ ਹਾਂ, ਦਿਲੋਂ ਕੰਮ ਕਰਦੇ ਹਾਂ। ਅਸੀਂ ਸੱਜਣ ਕੁਮਾਰ ਨੂੰ ਜੇਲ੍ਹ ਭਜਾਇਆ, ਅਸੀਂ ਜਾਂਦੇ ਹਾਂ ਕੋਰਟ 'ਚ। ਮੈਂ ਚੈਲੰਜ ਕਰ ਰਿਹਾ ਕਿ ਕੋਈ ਆਦਮੀ ਦੁਖੀਆ ਹੋਏ ਚਾਹੇ ਹੋਰ ਕੋਈ ਲੀਡਰ ਹੋਏ ਇੱਕ ਦਿਨ ਕੋਰਟ ਵਿੱਚ ਨਹੀਂ ਜਾਂਦਾ। ਜਦੋਂ ਰਿਜ਼ਲਟ ਆਉਂਦਾ ਹੈਗਾ ਉਸ ਟਾਈਮ ਆ ਕੇ ਫੋਟੋ ਜ਼ਰੂਰ ਖਿਚਾਉਣ ਆ ਜਾਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਹੈ ਜੇਲ੍ਹ ਰੋਡ IIT ਦੇ ਉੱਤੇ, ਜਿੱਥੇ ਤੁਸੀਂ ਦੇਖ ਸਕਦੇ ਹੈਗੇ ਹੋ ਬਹੁਤ ਜ਼ਿਆਦਾ ਸਿਕਿਉਰਿਟੀ ਇੱਥੇ ਵਧਾਈ ਹੋਈ ਹੈਗੀ ਹੈ। ਤੇ ਅੰਦਰ ਜਿਹੜਾ ਗੇਟ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਆ ਉਹਦੇ ਅੰਦਰ ਵੋਟਾਂ ਦੀ ਗਿਣਤੀ ਇਸ ਵੇਲੇ ਜਾਰੀ ਹੈਗੀ ਹੈ। ਲਗਾਤਾਰ ਜੇਤੂ ਕੈਂਡੀਡੇਟਸ ਜਿਹੜੇ ਹੈਗੇ ਨੇ ਉਹ ਇੱਥੇ ਆ ਰਹੇ ਨੇ। ਜਿਵੇਂ ਤੁਸੀਂ ਸਕਰੀਨ ਤੇ ਦੇਖ ਸਕਦੇ ਹੈਗੇ ਹੋ ਕੁਝ ਮੀਡੀਆ ਜਿਨ੍ਹਾਂ ਨੂੰ ਅਲਾਉਡ ਕੀਤਾ ਗਿਆ, ਪਲੱਸ ਜਿਹੜੇ ਦਿੱਲੀ ਪੁਲਿਸ ਦੀ ਸਿਕਿਉਰਿਟੀ ਫੋਰਸਿਸ ਦੇ ਵੱਡੇ ਅਫਸਰ ਨੇ ਉਹ ਇਸ ਵੇਲੇ ਆਪਣੀ ਡਿਊਟੀ ਤੇ ਤੈਨਾਤ ਨੇ। ਮੇਰੇ ਪਿੱਛੇ ਅਗਰ ਤੁਸੀਂ ਦੇਖੋ ਇਹ ਸਾਰੀ ਫੋਰਸ ਹੈ ਤਾਂ ਕਿ ਜਿਹੜੇ ਸਪੋਰਟਰਸ ਹੈਗੇ ਨੇ ਉਹ ਕਿਸੇ ਵੀ ਤਰੀਕੇ ਦੇ ਨਾਲ ਅੰਦਰ ਨਾ ਆ ਸਕਣ। ਕੋਵਿਡ ਦਾ ਟਾਈਮ ਔਰ ਉਸ ਤੋਂ ਬਾਅਦ ਜਿਹੜੇ ਸਪੋਰਟਰਸ ਦੀ ਗਿਣਤੀ ਹੈਗੀ ਆ ਉਹ ਬੜੇ ਵੱਡੇ ਲੈਵਲ ਦੇ ਉੱਤੇ ਤੁਸੀਂ ਦੇਖ ਸਕਦੇ ਹੈਗੇ ਹੋ। ਆਪਾਂ ਉਚੇਚੇ ਤੌਰ ਦੇ ਉੱਤੇ TV 84 ਦੇ ਲਈ ਆਪਾਂ ਇੱਥੇ ਪਹੁੰਚੇ ਹੈਗੇ ਆ। ਅਸੀਂ ਇੱਥੇ ਤੁਹਾਨੂੰ ਸਾਰੇ ਕੈਂਡੀਡੇਟਸ ਦੇ ਨਾਲ, ਜੇਤੂ ਕੈਂਡੀਡੇਟਸ ਦੇ ਨਾਲ ਗੱਲਬਾਤ ਵੀ ਕਰਾਵਾਂਗੇ। ਜਿਹੜੇ ਸਪੋਰਟਰਸ ਹੈਗੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ। ਕੋਸ਼ਿਸ਼ ਕਰਦੇ ਹੈਗੇ ਜਿਹੜੇ ਸਾਡੇ ਸਪੋਰਟਰਸ ਹੈਗੇ ਨੇ। वाहिगुरु जी का खालसा वाहिगुरु जी की फतेह। सच्चाई की जीत, सच्चाई की जीत, सच्चाई की जीत। बाल्टी हमारी जीत गई, बाल्टी हमारी भर गई। वार्ड नंबर 26 ਤੋਂ ਸਾਰੀ ਸੰਗਤ ਨੇ ਬੀਬੀ ਰਣਜੀਤ ਕੌਰ ਜੀ ਨੂੰ ਭਾਰੀ ਵੋਟਾਂ ਦੇ ਕੇ ਜੇਤੂ ਬਣਾਇਆ ਹੈ। 993 ਵੋਟਾਂ ਉਹਨਾਂ ਨੂੰ ਮਿਲੀਆਂ ਨੇ, ਜਦਕਿ ਟੋਟਲ ਉੱਥੇ ਸਿਰਫ 1250 ਵੋਟ ਪਈ ਸੀਗੀ। ਟੋਟਲ 2100 ਵੋਟ ਵਿੱਚੋਂ 993 ਸਾਡੇ ਰਣਜੀਤ ਕੌਰ ਭੈਣ ਜੀ ਲੈ ਕੇ ਗਏ ਨੇ ਔਰ ਪੂਰੇ ਉਹਨਾਂ ਨੂੰ ਕਲੀਅਰ ਜੇਤੂ ਬਣਾਇਆ ਗਿਆ ਹੈ। ਸੰਗਤ ਤੁਸੀਂ ਦੇਖ ਸਕਦੇ ਹੋ ਸਪੋਰਟਰਸ ਦਾ ਪਿਆਰ, ਪੂਰੇ ਹਾਲਾਤ ਬਦਲਦੇ ਦਿਖ ਰਹੇ ਹੈਗੇ ਨੇ। ਜਿਸ ਤਰੀਕੇ ਦੇ ਨਾਲ ਗੱਲ ਤੱਕ ਗੱਲਾਂ ਚੱਲ ਰਹੀਆਂ ਸਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਰਨਾ ਪਾਰਟੀ ਔਰ ਮਨਜੀਤ ਸਿੰਘ ਜੀਕੇ ਦੀ ਜਾਗੋ ਪਾਰਟੀ ਮਿਲੀ ਜੁਲੀ ਕਮੇਟੀ ਬਣਾ ਸਕਦੇ ਨੇ, ਮਗਰ ਹਾਲਾਤ ਜਿਹੜੇ ਬਿਲਕੁਲ ਬਦਲ ਚੁੱਕੇ ਹੈਗੇ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਮਨਜਿੰਦਰ ਸਿੰਘ ਸਿਰਸਾ ਦੀ ਜਿਹੜੀ ਮੌਜੂਦਾ ਪਾਵਰ ਦੇ ਵਿਚਕਾਰ ਕਮੇਟੀ ਹੈਗੀ ਹੈ ਉਹਦੇ ਜਿੱਤੂਆਂ ਦੀ ਗਿਣਤੀ ਇਸ ਵੇਲੇ ਇੰਨੀ ਜ਼ਿਆਦਾ ਹੋ ਚੁੱਕੀ ਹੈਗੀ ਹੈ ਕਿ ਲੱਗਦਾ ਨਹੀਂ ਕਿ ਹੁਣ ਆਪੋਜੀਸ਼ਨ ਵੱਲੋਂ ਕੁਝ ਕੀਤਾ ਜਾਏਗਾ। ਲਗਾਤਾਰ ਤੁਸੀਂ ਜੁੜੇ ਰਹੋ। ਆਪਾਂ ਹੁਣ ਇੱਥੇ ਕੈਂਡੀਡੇਟਸ ਦੇ ਨਾਲ ਵੀ ਗੱਲ ਕਰਾਂਗੇ, ਸਪੋਰਟਰਸ ਦੇ ਨਾਲ ਵੀ ਗੱਲ ਕਰਾਂਗੇ ਤੇ ਜਿਹੜੇ ਤਾਜ਼ੇ ਹਾਲਾਤ ਹੈਗੇ ਨੇ ਉਹਦੇ ਨਾਲ ਤੁਹਾਡੇ ਸਾਰਿਆਂ ਨੂੰ ਜਾਣੂ ਕਰਾਂਗੇ। वाहिगुरू जी का खालसा वाहिगुरू जी की फतेह। TV 84 ਦੀ ਟੀਮ ਇਸ ਵੇਲੇ ਮੌਜੂਦ ਹੈਗੀ ਹੈ ਜੇਲ੍ਹ ਰੋਡ ਦੇ ਹਰੀਨਗਰ IIT ਦੇ ਉੱਤੇ। ਜਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਇਸ ਵੇਲੇ ਸੰਗਤਾਂ ਦਾ ਜੋਸ਼ ਤੁਹਾਡੇ ਸਾਹਮਣੇ ਹੈਗਾ। ਠਾਠਾ ਮਾਰਦਾ ਇਕੱਠ ਹਜ਼ਾਰਾਂ ਦੀ ਗਿਣਤੀ ਦੇ ਅੰਦਰ ਇਸ ਵੇਲੇ ਜਿਹੜਾ ਵੋਟਾਂ ਦਾ ਪਲੜਾ ਹੈਗਾ ਉਹ ਬਾਦਲ ਪਾਰਟੀ ਦੇ ਵੱਲ ਬਦਲਦਾ ਦਿਖਾਈ ਦੇ ਰਿਹਾ ਹੈਗਾ ਵੇ। ਔਰ ਸਭ ਤੋਂ ਵੱਡੀ ਗੱਲ ਜਾਗੋ ਪਾਰਟੀ ਜਿਸ ਤੋਂ ਉਮੀਦ ਕੀਤੀ ਜਾ ਰਹੀ ਸੀ ਘੱਟ ਤੋਂ ਘੱਟ ਵੈਸਟ ਜ਼ੋਨ ਦੇ ਅੰਦਰ ਕਿੱਥੇ ਵੀ ਹਾਲੇ ਤੱਕ ਕੋਈ ਆਪਣੀ ਪਹਿਲ ਨਹੀਂ ਬਣਾ ਸਕੀ ਹੈ।
ਅਸੀਂ ਕੋਸ਼ਿਸ਼ ਕਰਦੇ ਹੈਗੇ ਕੋਈ ਸੰਗਤਾਂ ਦੇ ਨਾਲ, ਕਿਉਂਕਿ ਜੈਕਾਰੇ ਲੱਗ ਰਹੇ ਨੇ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਤੁਸੀਂ ਕਿਹੜੇ ਕੈਂਡੀਡੇਟ ਵੱਲੋਂ ਆਏ ਹੋ ਜੀ? ਬੀਬੀ ਰਣਜੀਤ ਕੌਰ ਬਾਲਟੀ ਵੱਲੋਂ ਜੀ। ਤੇ ਉਹਨਾਂ ਦਾ ਕੀ ਰਿਜ਼ਲਟ ਹੈ? ਜਿੱਤ ਗਏ ਨੇ ਜਾਂ ਜਿੱਤ ਗਏ ਨੇ। ਕਿੰਨੇ ਵੋਟਾਂ ਦੇ ਫਰਕ ਹੋਏ? 600 700 ਤੋਂ ਜਿੱਤਿਆ ਮੇਰੇ ਖਿਆਲ। ਇਹਨੇ ਜਿੱਤ ਪੱਕੀ ਹੋ ਗਈ ਸਾਡੀ। ਨਹੀਂ, ਜਿੱਤ ਪੱਕੀ ਹੋ ਗਈ ਕਿ ਉਹਨਾਂ ਨੇ ਅਨਾਉਂਸ ਕਰ ਦਿੱਤਾ ਕਿ ਜਿੱਤ ਗਏ ਨੇ? ਅਨਾਉਂਸ ਕਰਦਾ ਜਿੱਤ ਗਏ ਪੱਕੀ ਹੋ ਗਈ। ਤੇ ਹੁਣ ਤੁਹਾਨੂੰ ਕੀ ਲੱਗਦਾ ਕਮੇਟੀ ਕਿਹਦੀ ਬਣੇਗੀ? ਕਮੇਟੀ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਬਾਦਲ ਜੀ ਦੀ ਬਣੇਗੀ, ਸਿਰਸਾ ਸਾਹਿਬ ਦੇ ਨਾਲ ਹੀ ਬਣੇਗੀ ਔਰ ਪੂਰੀ ਜਿੱਤ ਦੇ ਨਾਲ, ਪੂਰੀ ਬਹੁਮਤ ਦੇ ਨਾਲ। ਇਸ ਸਮੇਂ ਆਪਣੇ ਜਿਹੜੇ ਪ੍ਰਧਾਨ ਸਾਹਿਬ ਹੈ ਮਨਜਿੰਦਰ ਸਿੰਘ ਸਿਰਸਾ ਜੀ ਪੂਰੀ ਦਿੱਲੀ ਦੇ ਅੰਦਰ ਛਾਏ ਹੋਏ हैं और बाल्टी हर जगह तो बाल्टी ही आ रही है। ਬਿਲਕੁਲ ਸੰਗਤ ਜੀ, ਜਿਸ ਤਰੀਕੇ ਦੇ ਨਾਲ ਹਾਲਾਂਕਿ ਕੱਲ ਪਾਸਾ ਪਲਟਦਾ ਦਿਖਾਈ ਦੇ ਰਿਹਾ ਸੀ, ਜਾਗੋ ਪਾਰਟੀ ਔਰ ਕਾਰ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ ਮਿਲੀ ਜੁਲੀ ਕਮੇਟੀ ਬਣਨ ਦੀਆਂ ਗੱਲਾਂ ਚੱਲ ਰਹੀਆਂ ਸਨ, ਮਗਰ ਜਿਹੜੇ ਰਿਜ਼ਲਟ ਆ ਰਹੇ ਨੇ ਉਹ ਬਿਲਕੁਲ ਉਲਟ ਦਿਖਾਈ ਦੇ ਰਹੇ ਨੇ। ਜਿਹੜੀ ਮੌਜੂਦਾ ਕਮੇਟੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਦੀ ਹੈਗੀ ਹੈ, ਵੋਟਾਂ ਦੀ ਗਿਣਤੀ ਉਹਨਾਂ ਦੇ ਹੱਕ 'ਚ ਜਾਂਦੀ ਦਿਖਾਈ ਦੇ ਰਹੀ ਹੈਗੀ ਹੈ। ਮੈਂ ਆਪਣੇ ਕੈਮਰਾਮੈਨ ਵੀਰ ਨੂੰ ਕਹਾਂਗਾ ਇੱਕ ਵਾਰ ਸੰਗਤਾਂ ਦਾ ਕੱਟ ਦਿਖਾਈਏ। ਸੈਂਕੜਿਆਂ ਦੀ ਗਿਣਤੀ ਦੇ ਅੰਦਰ ਇੱਥੇ ਇਸ ਵੇਲੇ ਜੇਲ੍ਹ ਰੋਡ ਦੇ ਸਾਹਮਣੇ IIT ਦੇ ਵਿਚਕਾਰ ਹਰ ਪਾਰਟੀ ਦੇ ਪ੍ਰਤਿਆਸ਼ੀ ਜਿਹੜੇ ਇਸ ਵੇਲੇ ਇੱਥੇ ਜੁੜੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਅਸੀਂ ਜੁੜੇ ਹੈਗੇ ਆ ਸਪੋਰਟਰਸ ਦੇ ਨਾਲ। ਇਲਾਕਾ ਹੈਗਾ ਸ਼ਿਵਨਗਰ ਦਾ। ਸਰਦਾਰ ਓਂਕਾਰ ਸਿੰਘ ਥਾਪਰ ਦੇ ਬੇਟੇ ਰਮਨ ਸਿੰਘ ਥਾਪਰ ਜਿਹੜੇ ਕਨਫਰਮ ਕੀਤਾ ਗਿਆ ਹੈਗਾ ਕਿ ਜਿੱਤ ਚੁੱਕੇ ਨੇ। ਤੇ ਸਾਡੇ ਹੀ ਸ਼ਿਵਨਗਰ ਦੇ, ਮੈਂ ਦੱਸ ਦਿਆਂ ਕਿ ਮੈਂ ਖੁਦ ਸ਼ਿਵਨਗਰ ਦਾ ਹੀ ਰਹਿਣ ਵਾਲਾ। ਸਾਡੇ ਇਲਾਕੇ ਦੇ ਜਿਹੜੇ ਬਾਲਟੀ ਤੋਂ ਕੈਂਡੀਡੇਟ ਹੈਗੇ ਨੇ ਉਹ ਦਿਖਾਉਂਦੇ ਹੈਗੇ ਆ। ਜਿਸ ਤਰੀਕੇ ਦੇ ਨਾਲ ਆਪਾਂ ਤੁਹਾਨੂੰ ਨਾਲੇ ਨਾਲ ਕਵਰੇਜ ਦਿਖਾ ਰਹੇ ਹੈਗੇ ਆ, ਲੱਗਦਾ ਹੈਗਾ ਉਹਨਾਂ ਦੀ ਜਿੱਤ ਦੀ ਅਨਾਉਂਸਮੈਂਟ ਆਫੀਸ਼ੀਅਲ ਤੌਰ ਦੇ ਉੱਤੇ ਹੋ ਗਈ ਹੈ, ਜਿਹੜੀ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਵੋਟਰਸ ਦਾ ਜਿਹੜਾ ਪਿਆਰ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਹੈਗਾ ਵੇ। ਸਰੋਪੇ ਪੈਂਦੇ ਹੋਏ ਰਮਨਦੀਪ ਸਿੰਘ ਥਾਪਰ ਨੂੰ। ਤੁਹਾਡੀ ਸਕਰੀਨ ਦੇ ਉੱਤੇ ਰਮਨ ਸਿੰਘ ਥਾਪਰ ਇਸ ਵੇਲੇ ਜੇਤੂ ਹੋ ਕੇ ਤੁਹਾਨੂੰ ਦਿਖ ਰਹੇ ਨੇ। ਜਿਸ ਤਰੀਕੇ ਦੇ ਨਾਲ ਸੰਗਤ ਜੀ ਤੁਸੀਂ ਦੇਖ ਸਕਦੇ ਹੈਗੇ ਹੋ, ਜੇਤੂ ਕੈਂਡੀਡੇਟ ਦੇ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਆ। ਬਹੁਤ ਜ਼ਿਆਦਾ ਸੰਗਤਾਂ ਦਾ ਜਿਹੜਾ ਇਕੱਠ ਉਹਨਾਂ ਦੇ ਹੱਕ ਦੇ ਵਿਚਕਾਰ ਤੁਹਾਨੂੰ ਦਿਖ ਰਿਹਾ ਹੈਗਾ ਵੇ। ਅਸੀਂ ਤੁਹਾਨੂੰ ਸਰਟੀਫਿਕੇਟ ਦਿਖਾ ਰਹੇ ਹੈਗੇ ਆ। ਜਿਸ ਤਰੀਕੇ ਨਾਲ ਰਮਨਦੀਪ ਸਿੰਘ ਥਾਪਰ ਦੇ ਨਾਮ ਦਾ ਸਰਟੀਫਿਕੇਟ ਉਹਨਾਂ ਨੂੰ ਮਿਲ ਚੁੱਕਾ ਹੈਗਾ ਵੇ। ਅਸੀਂ ਕੋਸ਼ਿਸ਼ ਕਰਦੇ ਹੈਗੇ ਆ ਇਹਨਾਂ ਨਾਲ ਗੱਲ ਕਰਨ ਦੀ। ਫੁੱਲਾਂ ਦੀ ਵਰਖਾ ਤੁਹਾਡੀ ਸਕਰੀਨ ਦੇ ਉੱਤੇ। ਫੁੱਲਾਂ ਦੀ ਵਰਖਾ ਤੁਹਾਡੀ ਸਕਰੀਨ ਦੇ ਉੱਤੇ। ਰਮਨਦੀਪ ਸਿੰਘ ਥਾਪਰ ਜਿੱਤ ਚੁੱਕੇ ਨੇ। ਰਮਨਦੀਪ ਸਿੰਘ ਜੀ, ਜਿੱਤਣ ਤੋਂ ਬਾਅਦ ਕੀ ਕਹੋਗੇ? मैं ही कहना चाहना जी, मैं तय दिलों अपने इलाके की संगतां का धन्नवाद करदा जिन्होंने मेरे ते मेरे पिता जी ते पूरी जिंदगी आशीर्वाद रखे। मैं जौली साहब का धन्नवाद करना चाहना ते मैं अपनी पार्टी का धन्नवाद करना चाहता जिन्होंने इन्ने वधिया काम किए। उस काम की बदौलत अज बाल्टी होई पई है। तो सरकार कमेटी की गल करिए, कमेटी बदलती दिख रही थी। कल तक बड़ा वड्डा कंपटीशन चल रहा सी। हुण तुहानूं लगदा कमेटी दोबारा मनजिंदर सिंह सिरसा जी ही बनाणगे। कमेटी मनजिंदर सिंह सिरसा जी ही बनाणगे ते अपना अकाली दल बादल दी ही बनेगी। कितनी सीटां जितने की उम्मीद है तुहानूं पूरे इलेक्शन? पूरी दी पूरी जीतांगे जी। 35 ਦੇ ਪਲੱਸ ਜਿੱਤਾਂਗੇ ਜੀ, 35 ਦੇ ਪਲੱਸ। ਤੁਹਾਡੇ ਸਾਹਮਣੇ ਜਿੱਤ ਦਾ ਐਡਾ ਜ਼ਿਆਦਾ ਫਰਕ ਦੱਸਿਆ ਜਾ ਰਿਹਾ ਹੈਗਾ ਔਰ ਉਹਨਾਂ ਦੇ ਪ੍ਰਸ਼ੰਸਕਾਂ ਦੇ ਵੱਲੋਂ ਜਿਸ ਤਰੀਕੇ ਨਾਲ ਫੁੱਲਾਂ ਦੀ ਵਰਖਾ ਕੀਤੀ ਗਈ ਹੈਗੀ ਹੈ, ਦੇਖ ਸਕਦੇ ਹੈਗੇ ਕਿ ਹਾਲਾਤ ਬਦਲਦੇ ਦਿਖ ਰਹੇ ਹੈਗੇ ਨੇ। ਜਿੱਥੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾਵਾ ਕਰ ਰਿਹਾ ਹੈਗਾ ਸੀ ਕਿ ਉਹ ਮੈਜੋਰਟੀ ਨਾਲ ਆਣਗੇ, ਲੇਕਿਨ ਹੁਣ ਪਾਸਾ ਪਲਟਦਾ ਦਿਖ ਰਿਹਾ ਹੈਗਾ। ਤੁਸੀਂ ਦੇਖੋ ਸੈਂਕੜਿਆਂ ਦੀ ਗਿਣਤੀ ਦੇ ਅੰਦਰ ਜਿਹੜੇ ਸਪੋਰਟਰਸ ਹੈਗੇ ਨੇ ਉਹ ਇਸ ਵੇਲੇ ਹਰੀਨਗਰ ITI ਜਿਹਨੂੰ ਜੇਲ੍ਹ ਰੋਡ ਦਾ ਕਿਹਾ ਜਾਂਦਾ ਹੈਗਾ ਉਸ ਜਗ੍ਹਾ ਦੇ ਉੱਤੇ ਨੇ ਤੇ ਜੇਤੂ ਨਾਰੇ ਜੈਕਾਰੇ ਤੁਹਾਡੀ ਸਕਰੀਨ ਦੇ ਉੱਤੇ।
ਸਾਡੀ ਕੋਸ਼ਿਸ਼ ਹੈ ਅਸੀਂ ਲਗਾਤਾਰ ਜੁੜੇ ਰਹਾਂਗੇ ਤੇ ਜਿਹੜੇ ਕੈਂਡੀਡੇਟ ਜਿੱਤ ਕੇ ਆਉਂਦੇ ਰਹਿਣਗੇ ਅਸੀਂ ਸਾਰੇ ਨਾਲ ਕਵਰੇਜ ਲਗਾਤਾਰ ਤੁਹਾਨੂੰ ਟੀਵੀ 84 ਦੇ ਪਲੇਟਫਾਰਮ ਦੇ ਉੱਤੇ ਦਿਖਾਉਂਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰੀਕੇ ਨਾਲ ਸੰਗਤ ਜੀ ਤੁਸੀਂ ਪਿੱਛੇ ਦੇਖ ਰਹੇ ਹੋ ਸਰਦਾਰ ਕੁਲਤਾਰਨ ਸਿੰਘ ਵਾਰਡ ਨੰਬਰ 19 ਜਨਕਪੁਰੀ ਤੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਕੈਂਡੀਡੇਟ ਇਸ ਵੇਲੇ ਜਿੱਤ ਚੁੱਕੇ ਨੇ। ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹੈਗੇ ਆ ਕਿਉਂਕਿ ਆਪਾਂ ਚਾਹੁੰਦੇ ਹਾਂ ਕਿ ਜਿਹੜੇ ਵੀ ਜੇਤੂ ਮੈਂਬਰ ਹੈਗੇ ਨੇ ਅਸੀਂ ਉਹਨਾਂ ਦੇ ਨਾਲ ਉਹਨਾਂ ਦੀ ਭਾਵਨਾਵਾਂ ਜ਼ਰੂਰ ਦੁਨੀਆ ਤੱਕ ਪਹੁੰਚੇ। ਕੁਲਤਾਰਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਤ ਦੇ ਉੱਤੇ ਤੁਸੀਂ ਕੀ ਕਹੋਗੇ? ਪਾਸਾ ਪਲਟਦਾ ਦਿਖ ਰਿਹਾ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦਾਅਵਾ ਕਰ ਰਹੀ ਸੀ ਕਿ ਸਾਡੀ ਕਮੇਟੀ ਬਣੇਗੀ, ਅੱਜ ਕਿਤੇ ਨਾ ਕਿਤੇ ਕੰਪੀਟੀਸ਼ਨ ਵਾਲੇ ਮੋੜ 'ਚ ਆ ਚੁੱਕੇ ਹੋ, ਤੁਸੀਂ ਜਿੱਤ ਚੁੱਕੇ ਹੋ, ਤੁਹਾਡਾ ਹੁਣ ਕੀ ਕੰਮ ਹੈ? ਮੈਨੂੰ ਤਾਂ ਸੰਗਤਾਂ ਦਾ ਬਹੁਤ ਭਾਰੀ ਸਹਿਯੋਗ ਮਿਲਿਆ ਹੈ। 2323 ਵੋਟਾਂ ਟੋਟਲ ਪਈਆਂ ਸਨ, ਜਿਹਦੇ ਵਿੱਚੋਂ ਮੇਰਾ ਮਾਰਜਨ ਜਿਹੜਾ ਹੈ 1063 ਮਾਰਜਨ ਤੋਂ ਮੈਂ ਜਿੱਤਿਆ। ਸੰਗਤਾਂ ਦਾ ਇੰਨਾ ਸਹਿਯੋਗ ਦਿੱਤਾ ਹੈ, ਮੈਂ ਉਹਨਾਂ ਦਾ ਬਹੁਤ ਹੀ ਆਭਾਰੀ ਹਾਂ। ਤੁਹਾਨੂੰ ਕੀ ਲੱਗਦਾ ਹੈ ਪਾਰਟੀ ਕਰਕੇ ਤੁਹਾਨੂੰ ਵੋਟ ਮਿਲਨੇ ਨੇ ਜਾਂ ਤੁਸੀਂ ਜੋ ਇਲਾਕੇ 'ਚ ਕੰਮ ਕੀਤਾ ਸੰਗਤਾਂ ਦੇ ਪਿਆਰ ਕਰਕੇ ਜਿੱਤੇ ਹੋ? ਸੰਗਤਾਂ ਦੇ ਪਿਆਰ ਕਰਕੇ ਜਿੱਤੇ ਆ। ਸੰਗਤਾਂ ਦਾ ਪਿਆਰ ਇੰਨਾ ਹੈ ਕੁਝ ਕਹਿ ਹੀ ਨਹੀਂ ਸਕਦੇ। ਕੁਝ ਕਹਿਣਾ ਚਾਹੋਗੇ ਸਾਰੀ ਬਸ ਸੰਗਤ ਅਸੀਸ ਦੇ ਗੁਰੂ ਘਰ ਦੀ ਵੱਧ ਚੜ ਕੇ ਸੇਵਾ ਕਰ ਸਕੀਏ। ਬਹੁਤ ਧੰਨਵਾਦ ਸੰਗਤ। ਜਿਸ ਤਰੀਕੇ ਨਾਲ ਸਰਦਾਰ ਕੁਲਤਾਰਨ ਸਿੰਘ ਜੇਤੂ ਹੋ ਚੁੱਕੇ ਹੈਗੇ ਨੇ ਵਾਰਡ ਨੰਬਰ 19 ਜਨਕਪੁਰੀ ਤੋਂ, ਉਹਨਾਂ ਦਾ ਕਹਿਣਾ ਹੈਗਾ ਕਿ ਪਾਰਟੀ ਦੇ ਸਿੰਬਲ ਦਾ ਹੀ ਫਰਕ ਪਿਆ, ਲੇਕਿਨ ਸਭ ਤੋਂ ਵੱਡੀ ਚੀਜ਼ ਜਿਹੜੀ ਹੈਗੀ ਹੈ ਉਹ ਇਲਾਕੇ ਦੀ ਸੰਗਤਾਂ ਦੇ ਵਿਚਕਾਰ ਜਿਹੜਾ ਉਹਨਾਂ ਦਾ ਪਿਆਰ ਬਣਿਆ ਸੀ, ਜੋ ਉਹਨਾਂ ਨੇ ਕੰਮ ਕੀਤੇ ਨੇ ਉਹਨਾਂ ਦੇ ਸਦਕੇ ਕਹਿ ਸਕਦੇ ਹੈਗੇ ਕਿ ਮੌਜੂਦਾ ਹਾਲਾਤਾਂ ਜਿੱਥੇ ਵੋਟਾਂ ਦੀ ਗਿਣਤੀ ਤਬਦੀਲ ਹੁੰਦੀ ਦਿਖ ਰਹੀ ਹੈਗੀ ਹੈ, ਪਾਰਟੀਆਂ ਦੇ ਸਿੰਬਲ ਬਦਲ ਰਹੇ ਹੈਗੇ ਨੇ, ਕੈਂਡੀਡੇਟਸ ਨੂੰ ਉਹਨਾਂ ਦੇ ਇੰਡੀਵਿਜੂਅਲ ਕੰਮ ਕਰਕੇ ਜ਼ਿਆਦਾ ਵੋਟ ਮਿਲੇ ਨੇ। ਜਿਵੇਂ ਸਾਨੂੰ ਪਤਾ ਲੱਗਿਆ ਕਿ ਇੰਦਰਜੀਤ ਸਿੰਘ ਮੌਂਟੀ ਜਿਹੜੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਰਹੇ ਨੇ ਉਹ ਹਾਰ ਚੁੱਕੇ ਹੈਗੇ ਨੇ। ਜਮਨਾਬਾਦ ਤੋਂ ਵੀ ਜਿਹੜੇ ਮੌਜੂਦਾ ਧਰਮ ਪ੍ਰਚਾਰ ਕਮੇਟੀ ਦੇ ਦਿੱਲੀ ਕਮੇਟੀ ਦੇ ਹੈਗੇ ਸਨ ਉਹ ਵੀ ਹਾਰ ਚੁੱਕੇ ਹੈਗੇ ਨੇ। ਕਿਤੇ ਨਾ ਕਿਤੇ ਪਾਰਟੀਆਂ ਦਾ ਲੋਗੋ ਹਾਵੀ ਹੋ ਰਿਹਾ ਤੇ ਦੂਜੇ ਪਾਸੇ ਇੰਡੀਵਿਜੂਅਲ ਤੌਰ ਦੇ ਉੱਤੇ ਜਿਹੜੇ ਲੋਕੀ ਕੰਮ ਕਰ ਰਹੇ ਹੈਗੇ ਨੇ, ਕੈਂਡੀਡੇਟਸ ਦਾ ਆਪਣਾ ਪਰਸਨਲ ਵਤੀਰਾ ਸੰਗਤਾਂ ਦੇ ਨਾਲ ਜੋ ਹੈਗਾ ਉਹ ਕੰਮ ਕਰ ਰਿਹਾ ਹੈਗਾ। ਲਗਾਤਾਰ ਅਸੀਂ ਜੁੜੇ ਹੋਏ ਹੈਗੇ ਹਰੀਨਗਰ ਜੇਲ ਰੋਡ IIT ਦੇ ਉੱਤੇ ਔਰ ਤੁਹਾਨੂੰ ਅਸੀਂ ਲਗਾਤਾਰ ਕਵਰੇਜ ਦਿਖਾ ਰਹੇ ਹੈਗੇ ਜੇਤੂ ਮੈਂਬਰਸ ਦੇ ਨਾਲ। ਸੰਗਤ ਜੀ ਸਾਡੇ ਨਾਲ ਸਰ ਅਮਰਜੀਤ ਸਿੰਘ ਪੱਪੂ ਜੁੜ ਚੁੱਕੇ ਨੇ। ਪੱਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹੋਗੇ ਆਪਣੀ ਜਿੱਤ ਦੇ ਉੱਤੇ? ਬੜਾ ਟਫ ਕੰਪੀਟੀਸ਼ਨ ਚੱਲ ਰਿਹਾ ਪੂਰੀ ਦਿੱਲੀ ਦੇ ਅੰਦਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਮੇਰੀ ਜਿੱਤ ਨਹੀਂ ਹੈ, ਇਹ ਮੇਰੇ ਇਲਾਕੇ ਦੀ ਸੰਗਤਾਂ ਦੀ ਜਿੱਤ ਹੈ ਕਿਉਂਕਿ 4 MLA, 2 ਸਾਬਕਾ ਦੋ ਸਾਬਕਾ ਔਰ 2 ਸਿਟਿੰਗ MLA ਔਰ ਕਈ ਕੌਂਸਲਰ ਜਿਹੜੇ ਸਾਬਕਾ ਤੇ ਜਿਹੜੇ ਮੈਨੂੰ ਹਰਾਨ ਦੇ ਚੱਕਰ ਸੀ ਕਿ ਮੈਂ ਕੌਂਸਲਰ ਵੀ ਇਥੋਂ ਅਕਾਲੀ ਦਲ ਤੋਂ ਕਿ ਅਮਰਜੀਤ ਸਿੰਘ ਪੱਪੂ ਜੇ ਲਗਾਤਾਰ ਚੌਥੀ ਵਾਰ ਜਿੱਤ ਗਿਆ ਤੇ ਅਗਲੀ ਵਾਰੀ ਪਤਾ ਨਹੀਂ ਕਿਹੜੀ ਟਿਕਟ ਦਾ ਦਾਅਵੇਦਾਰ ਹੋਏਗਾ। ਮੈਂ ਤੁਹਾਡੇ ਚੈਨਲ ਦੇ ਮਾਈ ਕਹਿੰਦਾ ਕਿ ਬੱਲੀ ਸਾਹਿਬ ਜਿਨ੍ਹਾਂ ਨੂੰ 5 ਵਾਰੀ ਮੈਂ ਇਲੈਕਸ਼ਨ ਜਿਤਾਇਆ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਮੈਨੂੰ ਹਰਾਉਣ ਲਈ। ਘਰ ਬੈਠੇ ਚੱਲਿਆ ਜਾਂਦਾ ਨਹੀਂ, ਘਰ ਬੈਠ ਕੇ ਫੋਨ ਕਰਦੇ ਹੀ ਪੱਪੂ ਨੂੰ ਵੋਟ ਨਹੀਂ ਪਾਣੀ। ਇਹੀ ਹਾਲ ਬੱਲੀ ਸਾਹਿਬ ਨੇ ਕਾਰਪੋਰੇਸ਼ਨ ਇਲੈਕਸ਼ਨ ਕੀਤਾ, ਫਿਰ ਮੈਂ ਉਹਨਾਂ ਦੇ ਘਰ ਚੱਲ ਕੇ ਗਿਆ ਤੇ ਉਹਨਾਂ ਨੇ ਕਿਹਾ ਕਿ ਤੇਰੇ ਵਰਗਾ ਬੰਦਾ ਨਹੀਂ ਕਿ ਜਿੱਤਣ ਤੋਂ ਬਾਅਦ ਤੂੰ ਮੇਰੇ ਕੋਲ ਆ ਰਿਹਾ, ਮੈਨੂੰ ਬੁਲਾ ਸਕਦਾ ਨਹੀਂ। ਮੈਂ ਕਿਹਾ ਬੱਲੀ ਸਾਹਿਬ ਤੁਸੀਂ ਮੇਰੇ ਬਜ਼ੁਰਗ ਹੋ ਤੇ ਮੈਂ ਤੁਹਾਡੀ ਇੱਜ਼ਤ ਕਰਨਾ, 4-5 ਵਾਰੀ ਤੁਹਾਡੀ ਮਦਦ ਕੀਤੀ MLA ਜਿਤਾਉਣ ਲਈ, ਲੇਕਿਨ ਤੁਸੀਂ ਹੱਦ ਕਰਤੀ। ਪਿਛਲੀ ਵਾਰੀ ਤੁਸੀਂ ਟੁੱਚੀ ਹਰਕਤਾਂ ਤੇ ਆ ਗਏ, ਇਸ ਵਾਰ ਤਾਂ ਤੁਸੀਂ ਹੱਦਾਂ ਹੀ ਮੁਕਾਤੀਆਂ। ਹੁਣ ਮੈਂ ਬੱਲੀ ਸਾਹਿਬ ਤੁਹਾਨੂੰ ਇਸ ਚੈਨਲ ਦੇ ਮਾਰੇ ਕਹਿੰਦਾ ਕਿ ਹੁਣ ਤੁਸੀਂ ਜਾਂ ਤੁਹਾਡੇ ਪਰਿਵਾਰ 'ਚ ਕੋਈ ਬੰਦਾ ਖੜਾ ਹੋਏਗਾ ਤੇ ਪੱਪੂ ਦੱਸੇਗਾ ਕਿੱਦਾਂ ਵੋਟਾਂ ਪੈਂਦੀਆਂ ਨਹੀਂ ਪੈਂਦੀਆਂ। ਪਿਆਰ ਤੁਸੀਂ ਦੇਖ ਸਕਦੇ ਹੈਗੇ ਹੋ। ਸਰਦਾਰ ਅਮਰਜੀਤ ਸਿੰਘ ਪੱਪੂ ਸਿੱਧਾ ਚੈਲੰਜ ਕੀਤਾ ਆਪਣੇ ਵੈਰੀਆਂ ਨੂੰ ਔਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਧੱਕੇ ਚੱਲ ਰਹੇ ਹੈਗੇ ਨੇ ਕਿਉਂਕਿ ਜਿਹੜੇ ਸਪੋਰਟਰਸ ਹੈਗੇ ਨੇ ਉਹਨਾਂ ਦਾ ਪਿਆਰ ਇਸ ਵੇਲੇ ਸਿਰ ਚੜ ਕੇ ਬੋਲ ਰਿਹਾ ਹੈਗਾ। ਹਾਲਾਤ ਕਿਤੇ ਨਾ ਕਿਤੇ ਬਦਲਦੇ ਦਿਖ ਰਹੇ ਨੇ। ਜਿੱਥੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਆਪਣੀ ਸਰਕਾਰ ਆਪਣੀ ਕਮੇਟੀ ਬਣਾਉਂਦਾ ਦਿਖ ਰਿਹਾ ਸੀ, ਲੇਕਿਨ ਪਾਸਾ ਫਿਰ ਆਪਾਂ ਕਹੀਏ ਲਗਾਤਾਰ ਜਿਹੜੇ ਜੇਤੂ ਮੈਂਬਰਸ ਨੇ ਉਹਨਾਂ ਦੀ ਗਿਣਤੀ ਸਟੋਰੀ ਬਿਲਕੁਲ ਅਲੱਗ ਦਿਖਾ ਰਹੀ ਹੈਗੀ ਹੈ। ਮੈਂ ਇੱਕ ਵਾਰ ਕਹਾਂਗਾ ਇੱਕ ਵਾਰ ਅਸੀਂ ਉਹ ਪਿਆਰ ਵੀ ਦਿਖਾਈਏ ਜਿਹੜੇ ਵੋਟਰਸ ਦਾ
ਦੁਬਾਰਾ ਦੱਸ ਦਈਏ ਕਿ ਇਸ ਵੇਲੇ ਜਿੰਨੇ ਵੀ ਕੈਂਡੀਡੇਟ ਜਿੱਤ ਰਹੇ ਹੈਗੇ ਨੇ ਉਹਨਾਂ ਨੂੰ ਇਲਾਕੇ ਦੀ ਸੰਗਤਾਂ ਇੰਡੀਵਿਜੂਅਲ ਤੌਰ ਦੇ ਉੱਤੇ ਜ਼ਿਆਦਾ ਮਾਣ ਜ਼ਿਆਦਾ ਸਤਿਕਾਰ ਦੇ ਰਹੀਆਂ ਹੈਗੀਆਂ ਨੇ। ਤੇ ਆਪਾਂ ਹੁਣ ਕੋਸ਼ਿਸ਼ ਕਰਦੇ ਹੈਗੇ ਆ ਕਿ ਅਮਰਜੀਤ ਸਿੰਘ ਪੱਪੂ ਦੇ ਜਿਹੜੇ ਬੇਟੇ ਹੈਗੇ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰੀਏ, ਕਿਉਂਕਿ ਬਹੁਤ ਜ਼ਰੂਰੀ ਹੈ ਕਿ ਜਿਨ੍ਹਾਂ ਨੇ ਇਲੈਕਸ਼ਨ ਕੈਂਪੇਨ ਚਲਾਇਆ, ਮਗਰ ਇੱਥੇ ਰਸ਼ ਇੰਨਾ ਜ਼ਿਆਦਾ ਹੈਗਾ, ਤੁਸੀਂ ਦੇਖ ਸਕਦੇ ਹੋ ਢੋਲ ਵੱਜ ਰਹੇ ਹੈਗੇ ਨੇ, ਸੰਗਤਾਂ ਕਿੱਥੇ ਨਾ ਕਿੱਥੇ ਖੁਸ਼ੀ ਦੇ ਮਾਰੇ ਨੱਚ ਰਹੀਆਂ ਨੇ, ਕਿਉਂਕਿ ਜੇਤੂ ਕੈਂਡੀਡੇਟ ਨਾਲ ਉਹਨਾਂ ਦੇ ਆਪਣੇ ਪਰਸਨਲ ਰਿਲੇਸ਼ਨ ਵੀ ਨੇ, ਇਲਾਕੇ ਦਾ ਕੈਂਡੀਡੇਟ ਵੀ ਹੈਗਾ। ਲਗਾਤਾਰ ਅਸੀਂ ਜੁੜੇ ਹੈਗੇ ਆ IIT ਹਰੀਨਗਰ ਤੋਂ। ਦੇਖਦੇ ਰਹੋ TV 84। ਸਾਡੇ ਨਾਲ ਗੋਪਾ ਜੀ ਤੇਜਿੰਦਰ ਸਿੰਘ ਜੀ ਗੋਪਾ ਜੁੜ ਚੁੱਕੇ ਹੈਗੇ ਨੇ। ਫਤਿਹ ਦੀ ਸਾਂਝ ਪਾਣਾ ਗੋਪਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੀ ਜਿੱਤ ਨੂੰ ਕਿਹਦੀ ਜਿੱਤ ਮੰਨਦੇ ਹੋ? ਆਪਣੀ ਪਸੰਦ ਜਿੱਤ ਮੰਨਦੇ ਹੋ, ਪਾਰਟੀ ਜਿੱਤ ਮੰਨਦੇ ਹੋ? ਕਿਉਂਕਿ ਕੰਪੀਟੀਸ਼ਨ ਬਹੁਤ ਜ਼ਿਆਦਾ ਸੰਗਤ ਦੀ ਜਿੱਤ ਹੈਗੀ, ਸੱਚਾਈ ਦੀ ਜਿੱਤ ਹੈਗੀ ਹੈ। ਜੋ ਕੰਮ ਅਸੀਂ ਸਾਰੇ ਪਿਛਲੇ ਸਾਲਾਂ ਤੋਂ ਸੇਵਾ ਕਰ ਰਹੇ ਸੀ, ਇਹ ਸੰਗਤ ਦੀ ਜਿੱਤ ਹੈ। ਇਹ ਸਾਰੀ ਸੰਗਤ ਜਿੱਤੀ ਹੈ, ਇਹ ਆਪਾਂ ਨਹੀਂ ਜਿੱਤੇ। ਵਾਹਿਗੁਰੂ ਮਿਹਰ ਕਰੇ, ਸਾਰੀ ਸੰਗਤ ਨੂੰ ਚੜ੍ਹਦੀ ਕਲਾ 'ਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਤੇਜਿੰਦਰਪਾਲ ਸਿੰਘ ਗੋਪਾ, ਤੁਸੀਂ ਹਾਲਾਤ ਦੇਖੋ, ਜਿਹੜੇ ਸਪੋਰਟਰਸ ਹੈਗੇ ਨੇ ਉਹਨਾਂ ਦਾ ਪਿਆਰ ਹਜ਼ਾਰਾਂ ਦੀ ਗਿਣਤੀ ਦੇ ਅੰਦਰ, ਕਿੰਨੇ ਜ਼ਿਆਦਾ ਜੋਸ਼ ਦੇ ਅੰਦਰ ਕੈਂਡੀਡੇਟਸ ਦੇ ਜਿਹੜੇ ਸਪੋਰਟਰਸ ਹੈਗੇ ਨੇ ਉਹ ਲਗਾਤਾਰ ਆਪਣੇ ਜੇਤੂ ਕੈਂਡੀਡੇਟ। ਅਗਰ ਮੈਂ ਗੱਡੀ ਦੀ ਗੱਲ ਕਰਾਂ, ਗੱਡੀ 'ਚ ਬਿਠਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਨੇ, ਓਪਨ ਗੱਡੀ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇੱਕ ਜਿਹੜੀ ਜਿੱਤ ਹੈਗੀ ਆ ਉਹ ਬੜੀ ਵੱਡੀ ਜਿੱਤ ਹੈਗੀ ਹੈ, ਜਿਹੜੀ ਬਹੁਤ ਜ਼ਿਆਦਾ ਕੰਪੀਟੀਸ਼ਨ। ਮੈਂ ਕੈਮਰਾਮੈਨ ਵੀਰ ਨੂੰ ਕਹਾਂਗਾ ਜੀ। ਲਗਾਤਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਬਾਲਟੀ ਦੀ ਜਿੱਤ ਜਾਰੀ ਹੈਗੀ ਹੈ। ਜਿਵੇਂ ਤੁਸੀਂ ਦੇਖ ਸਕਦੇ ਹੈਗੋ, ਜਿਹੜੇ ਲੀਗਲ ਐਡਵਾਈਜ਼ਰ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਥ ਜਗਦੀਪ ਸਿੰਘ ਕਾਲੋ, ਉਹ ਜਿੱਤ ਚੁੱਕੇ ਹੈਗੇ ਨੇ। ਅਸੀਂ ਕੋਸ਼ਿਸ਼ ਕਰਦੇ ਹੈਗੇ ਜਿਵੇਂ ਬਾਹਰ ਆ ਰਹੇ ਹੈਗੇ ਨੇ, ਤੇ ਕਾਲੋ ਸਾਹਿਬ ਨਾਲ ਗੱਲ ਕਰੀਏ। ਕੈਂਡੀਡੇਟ ਦੀ ਜਿੱਤ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ। ਦੋ ਮਿੰਟ ਰੁਕ ਜਾਓ। ਜਗਦੀਪ ਸਿੰਘ ਜੀ ਸਾਡੇ ਨਾਲ ਜੁੜ ਰਹੇ ਹੈਗੇ ਨੇ। ਓਪਨ ਕਰ ਲਓ ਥੋੜਾ ਜਿਹਾ ਬਾਹਰ ਆ ਜਾਓ। ਐਪਲ ਦਾ ਫੋਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਸਾਡੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਲੀਗਲ ਹੈਡ ਹੈਗੇ ਨੇ ਜਗਦੀਪ ਸਿੰਘ ਕਾਲੋ। ਭਾਈ ਸਾਹਿਬ ਜੀ, ਥੋੜੀ ਜਿਹੀ ਬੇਨਤੀ ਹੈ, ਸਾਈਡ ਦੇ ਦਿਓ। ਜਗਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਜਗਦੀਪ ਸਿੰਘ ਜੀ, ਪਾਸਾ ਪਲਟਦਾ ਦਿਖਾਈ ਦੇ ਰਿਹਾ। ਕੱਲ ਤੱਕ ਸ਼੍ਰੋਮਣੀ ਅਕਾਲੀ ਦਲ ਦਿੱਲੀ ਔਰ ਜਾਗੋ ਦੀ ਇੱਕ ਸਾਂਝੀ ਕਮੇਟੀ ਦੀ ਗੱਲ ਚੱਲ ਰਹੀ ਸੀ, ਲੱਗਦਾ ਬਾਲਟੀ ਵਾਪਸ ਆ ਗਈ, ਸਿਰਸਾ ਜੀ ਵਾਪਸ ਆ ਗਏ, ਕੀ ਕਹੋਗੇ? ਇਹ ਗੁਰੂ ਮਹਾਰਾਜ ਦੀ, ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਹੈ। ਔਰ ਅਸੀਂ ਸ਼ੁਰੂ ਤੋਂ ਕਹਿੰਦੇ ਆਏ ਹਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਕਿਰਪਾ ਉਹਨਾਂ ਤੇ ਕਰਦਾ ਹੈ ਜਿਹੜਾ ਆਪਣੇ ਤਖਤ ਦੀ, ਆਪਣੀ ਕੌਮ ਦੀ ਗੱਲ ਕਰਦਾ ਹੈ। ਜਿਹੜਾ ਸਰਕਾਰਾਂ ਦੇ ਤਖਤ ਦੇ ਉੱਤੇ ਜਾ ਕੇ ਮੱਥਾ ਟੇਕਦਾ ਹੈ, ਉਹਨੂੰ ਸਿੱਖ ਕੌਮ ਕਦੀ ਸੇਵਾ ਝੋਲੀ 'ਚ ਨਹੀਂ ਪਾ ਸਕਦੀ। ਇਹ ਜਿਹੜੀ ਸੇਵਾ ਹੋਈ ਹੈ, ਸੇਵਾ ਮਿਲੀ ਹੈ, ਇਹ ਕੌਮ ਦੇ ਨਾਲ ਖੜੇ ਹੋਏ ਆ, ਕਿਸਾਨੀ ਦੇ ਨਾਲ ਖੜੇ ਹੋਏ ਆ, ਕੌਮ ਦੇ ਮਸਲੇ ਲੜੇ ਆ। ਅੱਜ ਕੌਮ ਦੀ ਜਿੱਤਿਆ ਹੈ, ਪੰਥ ਦੀ ਜਿੱਤਿਆ। ਸਤਿ ਸ੍ਰੀ ਅਕਾਲ। ਜਗਦੀਪ ਸਿੰਘ ਕਾਲੋ ਜਿੰਦਾਬਾਦ। ਇੱਕ ਆਖਿਰਲੀ ਗੱਲ, ਕਿਉਂਕਿ ਸਮੇਂ ਦੀ ਘਾਟ ਹੈ, ਹੋਰ ਮੈਂਬਰ ਵੀ ਜੇਤੂ ਆ ਰਹੇ ਨੇ, ਲੱਗਦਾ ਹੁਣ ਦੁਬਾਰਾ ਕਮੇਟੀ ਫਿਰ ਬਣੇਗੀ ਸਿਰਸਾ ਸਾਹਿਬ। ਬਿਲਕੁਲ, ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ, ਸੰਗਤ ਨੇ ਆਸ਼ੀਰਵਾਦ ਦਿੱਤਾ ਹੈ। ਔਰ ਇਹ ਆਸ਼ੀਰਵਾਦ ਜੋ ਸੰਗਤ ਨੇ ਦਿੱਤਾ ਹੈ, ਅਗਲੇ 4 ਸਾਲਾਂ ਦੇ ਵਿੱਚ ਵੱਧ ਚੜ੍ਹ ਕੇ ਸੇਵਾ ਕਰਾਂਗੇ ਔਰ ਕੌਮ ਦੀ ਹਰ ਜਗ੍ਹਾ ਦੇ ਉੱਤੇ ਚੜ੍ਹਦੀ ਕਲਾ ਕਰਾਂਗੇ। ਔਰ ਮੈਂ ਸਮਝਦਾ ਕਿ ਇਹ ਜੋ ਵਿਸ਼ਵਾਸ ਸੰਗਤ ਨੇ ਦਿਲਾਇਆ, ਕੂੜ ਪ੍ਰਚਾਰ ਬੜਾ ਕੀਤਾ ਗਿਆ, ਲੇਕਿਨ ਸੰਗਤ ਨੇ ਸੱਚ ਨੂੰ ਪਛਾਣਿਆ ਹੈ ਔਰ ਇਹ ਸੱਚ ਦੀ ਜਿੱਤ ਹੈ। ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਆਉਣ ਵਾਲੇ ਹਰ ਮਸਲੇ ਤੇ ਇਹ ਕਮੇਟੀ ਜਿਸ ਤਰ੍ਹਾਂ ਪਹਿਲੇ ਖੜੀ ਸੀ, ਆਉਣ ਵਾਲੇ ਮਸਲਿਆਂ ਦੇ ਉੱਤੇ ਬਿਲਕੁਲ ਚੜ੍ਹਦੀ ਕਲਾ ਕੌਮ ਦੀ ਕਰਾਵਾਂਗੇ। ਸੰਗਤ ਜੀ, ਲਗਾਤਾਰ ਪਿਆਰ ਜਾਰੀ ਹੈਗਾ। ਦੇਖ ਸਕਦੇ ਹੈਗੇ ਹਾਲਾਤ ਬਿਲਕੁਲ ਉਲਟ ਚੁੱਕੇ ਨੇ।
ਹੋਰ ਕੈਂਡੀਡੇਟ ਜਿਹੜੇ ਇਸ ਵੇਲੇ ਹੈਗੇ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹੈਗੇ ਕਿਉਂਕਿ ਜੇਤੂ ਕੈਂਡੀਡੇਟ ਜਿਹੜੇ ਹੈਗੇ ਨੇ ਤਾਰ ਕਵਰੇਜ ਕਰੀਏ। ਸੰਗਾ ਜੀ ਸਾਡੇ ਨਾਲ ਮਨਜੋਤ ਸਿੰਘ ਮੀਤਾ ਜੀ ਜੁੜ ਚੁੱਕੇ ਨੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹੋਗੇ ਆਪਣੀ ਜਿੱਤ ਦੇ ਉੱਤੇ? ਕੰਪੀਟੀਸ਼ਨ ਬਹੁਤ ਜ਼ਿਆਦਾ ਸੀ, ਹਾਲਾਤ ਬਿਲਕੁਲ ਬਦਲਦੇ ਤੇ ਦਿਖਾਈ ਦੇ ਰਹੇ ਹੈਗੇ ਨੇ, ਕੀ ਕਹਿਣਾ ਤੁਹਾਡੀ ਜੀ? ਕੰਪੀਟੀਸ਼ਨ ਗੁਰੂ ਸਾਹਿਬ ਜਾਣੀ ਜਾਣਨੇ ਕਿ ਸੀ ਕਿ ਨਹੀਂ ਸੀ। ਅਸੀਂ ਸਭ ਤੋਂ ਜ਼ਿਆਦਾ ਧੰਨਵਾਦ ਕਰਦੇ ਹਾਂ ਦਿੱਲੀ ਦੀ ਸੰਗਤ ਦਾ ਜਿਨੇ ਸਾਡੇ ਵਿੱਚ ਵਿਸ਼ਵਾਸ ਦਿਵਾਇਆ, ਨੌਜਵਾਨਾਂ ਦੀ ਟੀਮ ਦੇ ਵਿੱਚ ਵਿਸ਼ਵਾਸ ਦਿਖਾਇਆ। ਖਾਸ ਤੌਰ ਤੇ ਵਾਰਡ ਨੰਬਰ 31 ਦੀ ਸੰਗਤ ਨੇ ਦਾਸ ਰਮਨਜੋਤ ਸਿੰਘ ਮੀਤਾ ਨੂੰ 27 ਸਾਲ ਦੀ ਉਮਰ ਦੇ ਵਿੱਚ ਇਹ ਸੇਵਾ ਬਖਸ਼ੀ ਆ। ਗੁਰੂ ਮਹਾਰਾਜ ਕਿਰਪਾ ਕਰਨ, ਮਿਹਰ ਕਰਨ, ਪੂਰੀ ਤਨਦੇਹੀ ਨਾਲ ਸੇਵਾ ਨਿਭਾਵਾਂਗੇ। ਨਾਲ ਹੀ ਧੰਨਵਾਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਤੇ ਮੇਰੇ ਬਜ਼ੁਰਗ ਸਰਦਾਰ ਗੁਰਮੀਤ ਸਿੰਘ ਮੀਤਾ ਜੀ ਦਾ, ਜਿਨ੍ਹਾਂ ਨੇ ਆਪਣਾ ਪੂਰਾ ਆਸ਼ੀਰਵਾਦ ਤੇ ਪੂਰਾ ਐਕਸਪੀਰੀਅੰਸ ਦਾਸ ਦੇ ਨਾਲ ਸ਼ੇਅਰ ਕੀਤਾ ਤੇ ਦਾਸ ਨੂੰ ਰਸਤਾ ਦਿਖਾਇਆ। ਵਾਹਿਗੁਰੂ ਜੀ। ਇੱਕ ਛੋਟਾ ਜਿਹਾ ਸਵਾਲ ਜ਼ਰੂਰ ਪੁੱਛਾਂਗਾ, ਚਿਹਰੇ ਕਰਕੇ ਵੋਟਾਂ ਮਿਲੀਆਂ, ਇਲਾਕੇ ਦੀ ਸੰਗਤ ਕਰਕੇ ਵੋਟਾਂ ਮਿਲੀਆਂ ਜਾਂ ਪਾਰਟੀ ਦੇ ਸਿੰਪਲ ਕਰਕੇ ਵੋਟਾਂ ਮਿਲੀਆਂ? ਚੋਣਾਂ ਦੇ ਵਿੱਚ ਸਾਰੇ ਫੈਕਟਰ ਮਾਇਨੇ ਰੱਖਦੇ ਨੇ ਜੀ। ਆਪਣਾ ਚਿਹਰਾ ਵੀ ਹੁੰਦਾ, ਪਾਰਟੀ ਦਾ ਚਿਹਰਾ ਵੀ ਹੁੰਦਾ। ਸਿਰਸਾ ਸਾਹਿਬ ਨੇ ਜੋ ਕੰਮ ਕੀਤੇ ਨੇ ਉਹ ਕਿਸੇ ਤੋਂ ਛੁਪੇ ਨਹੀਂ ਨੇ। ਸੰਗਤ ਪੂਰੀ ਉਹਨਾਂ ਦੇ ਕੰਮਾਂ ਨਾਲ ਪੂਰੀ ਪ੍ਰਭਾਵਿਤ ਸੀਗੀ, ਸੰਤੁਸ਼ਟ ਸੀਗੀ। ਜਿਨ੍ਹਾਂ ਉਹਨਾਂ ਨੇ ਸਿਰਸਾ ਦੇ ਨਾਮ ਤੇ ਵੀ ਕਈ ਵੋਟਾਂ ਪਈਆਂ, ਪਾਰਟੀ ਦੇ ਨਾਮ ਤੇ ਵੀ ਵੋਟਾਂ ਪਈਆਂ ਤੇ ਸਾਡੇ ਇਲਾਕੇ ਦੇ ਮੈਂਬਰ ਸਰਦਾਰ ਗੁਰਮੀਤ ਸਿੰਘ ਮੀਤਾ ਜੋ ਕਿ ਪਿਛਲੇ 20 ਸਾਲ ਤੋਂ ਸੰਗਤ ਦੀ ਸੇਵਾ ਪੂਰੀ ਤਨਦੇਹੀ ਨਾਲ ਨਿਭਾਉਂਦੇ ਆ ਰਹੇ ਸੀਗੇ, ਉਹਨਾਂ ਦੇ ਮੂੰਹ ਦੇ ਉੱਤੇ ਸਾਰੀ ਵੋਟਾਂ ਪਈਆਂ ਨੇ। ਤੇ ਦਾਸ ਨਿਮਾਣੇ ਜੀ ਸੇਵਾਦਾਰ ਆ। ਦਾਸ ਕਿਰਪਾ ਕਰੇ, ਗੁਰੂ ਮਹਾਰਾਜ ਕਿਰਪਾ ਕਰਨ ਕਿ ਅੱਗੇ ਸੇਵਾ ਨਿਭਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ हाँ जी भाई जी। आज 25 अगस्त को जो इलेक्शन का डिक्लेयर होना था, वार्ड नंबर 27 तिलक विहार से सरदार आत्मा सिंह लुबाना करीबन 100 सेंचुरी पार करके जीत चुके हैं। ये जीत जो है 1984 के में जो भी शहीद हुए थे उनकी जीत है। जितने भी 27 नंबर के वार्ड हैं, जितने भी हमारे वार्ड के एक एक वोटरों को बधाई है जिन्होंने हमें जिताया है। हम उनका एक भी एहसान अपने वोटरों का नहीं दे सकते, हम सारी ज़िंदगी उसके आभारी रहेंगे। वार्ड नंबर 27 तिलक विहार से पूरी साथ संगत का धन्यवाद। काल ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਨਾਲ ਬੀਬੀ ਰਣਜੀਤ ਕੌਰ ਜੁੜ ਚੁੱਕੇ ਨੇ। ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਹਦੀ ਜਿੱਤ ਮੰਨਦੇ ਹੋ? ਆਪਣੀ ਜਿੱਤ ਮੰਨਦੇ ਹੋ, ਬਾਲਟੀ ਦੀ ਜਿੱਤ ਮੰਨਦੇ ਹੋ, ਸਿਰਸਾ ਸਾਹਿਬ ਦੀ ਜਿੱਤ? ਮੈਂ ਬਾਲਟੀ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਮੰਨਦੀ ਹਾਂ, ਬਾਲਟੀ ਦੀ ਜਿੱਤ ਮੰਨਦੀ ਹਾਂ ਔਰ ਮੈਂ ਜਿੱਤ ਮੰਨਦੀ ਹਾਂ ਮੈਂ ਆਪਣੇ ਇਲਾਕੇ ਦੀ ਸੰਗਤ ਦਾ, ਜਿਨ੍ਹਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ। ਮੇਰੇ ਇਲਾਕੇ ਦੀ ਸੰਗਤ ਦੀ ਜਿੱਤ ਹੈ ਅੱਜ। ਹਾਲੇ ਤੱਕ ਜਿੰਨੀਆਂ ਸੀਟਾਂ ਆਈਆਂ ਨੇ ਉਸ ਹਿਸਾਬ ਨਾਲ ਲੱਗ ਰਿਹਾ ਹੈਗਾ ਕਿ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਦੇ ਅੰਦਰ ਦੁਬਾਰਾ ਕਮੇਟੀ ਬਣਨ ਜਾ ਰਹੀ ਹੈ। ਤੁਹਾਡਾ ਕੀ ਕਹਿਣਾ ਹੈ? ਕੱਲ ਤੱਕ ਆਪੋਜੀਸ਼ਨ ਦਾਅਵੇ ਕਰ ਰਿਹਾ ਸੀ ਕਿ ਸਿਰਸਾ ਸਾਹਿਬ ਦੀ ਪੂਰੀ ਟੀਮ ਨੂੰ 5 ਜਾਂ 7 ਵੋਟਾਂ ਮਿਲਣਗੀਆਂ, ਲੇਕਿਨ ਮੈਜੋਰਟੀ ਦੇ ਨਾਲ ਆਂਦੇ ਜਿੱਤ ਰਹੇ ਹੋ। ਤੁਹਾਡਾ ਕੀ ਕਹਿਣਾ? ਦੇਖੋ ਲੋਕਾਂ ਨੇ ਬੜਾ ਕੂੜ ਪ੍ਰਚਾਰ ਕੀਤਾ, ਪਰ ਸਾਡੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਦੁਬਾਰਾ ਤੋਂ ਆਈ ਹੈ ਔਰ ਦੁਬਾਰਾ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਜਿਹੜੀ ਹੈ ਉਹ ਆਪਣਾ ਸਾਰਾ ਜਿਹੜਾ ਵੀ ਮੁੱਖ ਸੇਵਾਦਾਰ ਬਣਨਗੇ, ਸੇਵਾ ਕਰਨਗੇ ਔਰ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਹੀ ਕਰੇਗੀ। ਸੰਗਤਾਂ ਨੂੰ ਕੀ ਕਹੋ? ਮੈਂ ਸੰਗਤਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਜਿਹੜੀਆਂ ਸੰਗਤਾਂ ਨੇ, ਮੈਂ ਇੱਕ ਸੰਗਤਾਂ ਨਾਲ ਵਾਅਦਾ ਕਰਦੀ ਹਾਂ ਕਿ ਜਿਨ੍ਹਾਂ ਨੇ ਆਪਣਾ ਕੀਮਤੀ ਵੋਟ ਪਾ ਕੇ ਮੈਨੂੰ ਚੁਣਿਆ ਹੈ, ਮੈਂ ਸਾਰੀ ਜ਼ਿੰਦਗੀ ਉਹਨਾਂ ਦਾ ਕੰਮ ਕਰਾਂਗੀ। ਸਾਰੀ ਜ਼ਿੰਦਗੀ ਮੈਂ ਉਹਨਾਂ ਦਾ ਦੇਣਾ ਨਹੀਂ ਦੇ ਸਕਦੀ। ਸੇਵਾਵਾਂ ਜਾਰੀ ਰਹਿਣਗੀਆਂ? ਸੇਵਾਵਾਂ ਹਮੇਸ਼ਾ ਜਾਰੀ ਰਹਿਣਗੀਆਂ ਜੀ। ਸੇਵਾਵਾਂ ਕਦੀ ਬੰਦ ਨਹੀਂ ਹੋਣਗੀਆਂ। ਜਿਵੇਂ ਸੇਵਾਵਾਂ ਪਹਿਲੇ ਕਰਦੇ ਰਹੇ ਹਾਂ, ਹੁਣ ਵੀ ਸੇਵਾਵਾਂ ਕਰਦੇ ਰਹਾਂਗੇ। ਬਹੁਤ ਬਹੁਤ ਧੰਨਵਾਦ ਸੰਗਤ ਜੀ। ਲਗਾਤਾਰ ਆਪਾਂ ਤੁਹਾਨੂੰ ਜਿਹੜੇ ਜੇਤੂ ਕੈਂਡੀਡੇਟ ਹੈਗੇ ਨੇ ਅਸੀਂ ਉਹਨਾਂ ਨਾਲ ਜੋੜਿਆ ਹੋਇਆ ਹੈਗਾ ਤੇ ਇੱਕ ਹੋਰ ਕੈਂਡੀਡੇਟ ਤੁਸੀਂ ਦੇਖ ਸਕਦੇ ਹੈਗੇ ਆਉਣ ਦੀ ਤਿਆਰੀ 'ਚ ਹੈਗੇ ਨੇ। ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹੈਗੇ ਔਰ ਜਿਵੇਂ ਹੀ ਬਾਹਰ ਆਣਗੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਰਡ ਨੰਬਰ 28 ਤੋਂ ਸਵੀਟਾ ਜੀ ਸਾਡੇ ਨਾਲ ਜੁੜ ਚੁੱਕੇ ਨੇ। ਫਤਿਹ ਦੀ ਸਾਂਝ ਪਾਉਂਦੇ ਆ ਵੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀ ਜੀ ਕਾਫੀ ਗੱਲਾਂ ਚੱਲ ਰਹੀਆਂ ਸਨ ਤੁਹਾਡੇ ਹਾਰਨ ਦੀਆਂ, ਪੂਰਾ ਪ੍ਰਚਾਰ ਚੱਲ ਰਿਹਾ ਸੀ, ਮਗਰ ਤੁਸੀਂ ਫਿਰ ਜੇਤੂ ਹੋ ਕੇ ਜਿੱਤ ਗਏ ਹੋ, ਕੀ ਕਹੋਗੇ? ਇਹ ਮੈਂ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਔਰ ਪ੍ਰਧਾਨ ਸਾਡਾ ਹਰਮੀਤ ਸਿੰਘ ਕਾਲਕਾ ਜੀ, ਉਹਨਾਂ ਨੇ ਜਿਹੜਾ ਇਹ ਅਣਥੱਕ ਮਿਹਨਤ ਕੀਤੀ ਸਮਾਜ ਲਈ, ਮਨੁੱਖਤਾ ਲਈ, ਔਰ ਉਹਦੇ ਵਿੱਚ ਜਿਹੜਾ ਦਿੱਲੀ ਦਾ ਰੁਝਾਨ ਤੁਹਾਡੇ ਸਾਹਮਣੇ ਹੀ ਦਿੱਤਾ, ਸੰਗਤ ਨੇ ਪਿਆਰ ਦਿੱਤਾ, ਜਿਹੜਾ ਪਿਆਰ ਦੇ ਰੂਪ ਵਿੱਚ ਮੈਂ ਧੰਨਵਾਦੀ ਹਾਂ ਦਿੱਲੀ ਦੀ ਸਾਧ ਸੰਗਤ ਦਾ, ਜਿਹੜਾ ਇਹ ਇੰਨਾ ਵੱਡਾ ਅਮੈਂਡਮੈਂਟ ਦੁਆਰਾ ਦੇ ਕੇ ਇਹਨਾਂ ਨੂੰ ਤੇ ਇਸ ਕਮੇਟੀ 'ਚ ਲੈ ਕੇ ਆਏ ਨੇ। ਮਨਜਿੰਦਰ ਸਿੰਘ ਸਿਰਸਾ ਦੇ ਲਈ ਲਫ਼ਜ਼ ਵਰਤਿਆ ਜਾ ਰਿਹਾ ਸੀ ਪਿਛਲੇ 2 ਦਿਨਾਂ ਦੇ ਅੰਦਰ ਕਿ ਸ਼੍ਰੋਮਣੀ ਅਕਾਲੀ ਦਲ ਦਿੱਲੀ ਔਰ ਜਾਗੋ ਪਾਰਟੀ ਮਿਲ ਕੇ ਕਮੇਟੀ ਬਣਾਉਣਗੇ ਔਰ ਬਾਦਲ ਪਾਰਟੀ ਦੇ ਜਿੱਤਣ ਦੀ ਕੋਈ ਉਮੀਦ ਡਿਸਕਸ਼ਨ ਚੱਲ ਰਹੀ ਸੀ, ਮਗਰ ਹਾਲਾਤ ਬਿਲਕੁਲ ਅੱਜ ਉਲਟ ਹੋ ਗਏ। ਮੈਜੋਰਟੀ ਦੇ ਨਾਲ ਸਿਰਸਾ ਸਾਹਿਬ ਦੀ ਟੀਮ ਦੁਬਾਰਾ ਆ ਗਈ ਹੈ। ਤੁਹਾਨੂੰ ਕੀ ਲੱਗਦਾ ਹੁਣ ਅਗਲਾ ਸਬਕ ਕਿਹੋ ਜਿਹਾ ਨਿਕਲੇ?
ਦੇਖੋ ਸਾਧ ਸੰਗਤ ਨੂੰ ਪਤਾ ਹੈ ਸਮਾਜ ਇੱਕ ਸ਼ੀਸ਼ਾ ਹੁੰਦਾ ਹੈ ਜਿਹੜਾ ਉਹ ਵਿਖਾ ਦਿੰਦਾ ਵੀ ਕਿਹੜੀ ਟੀਮ ਕੰਮ ਕਰਨ ਰਹੀ ਹੈ। ਜਿਹੜੀ ਯੂਥ ਦੀ ਟੀਮ ਇਸ ਟਾਈਮ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਨਾਲ ਕੰਮ ਕਰ ਰਹੀ ਉਹ ਇਸ ਟਾਈਮ ਜਿੱਤ ਕੇ ਫਿਰ ਦੁਬਾਰਾ ਉਸ ਪਲੇਟਫਾਰਮ ਤੇ ਆ ਕੇ ਸਾਧ ਸੰਗਤ ਨੇ ਖੜਾ ਕੀਤਾ ਹੈ। ਸੱਚੇ ਪਾਤਸ਼ਾਹ ਕਿਰਪਾ ਰਹੀ ਹੈ ਦਿੱਲੀ ਦੀ ਸੰਗਤ ਤੇ ਔਰ ਦਿੱਲੀ ਦੇ ਇਹ ਟੀਮ ਜਿਹੜੀ ਅੱਗੇ ਲੱਗੀ ਹੈ। ਮੈਂ ਸ਼ੁਕਰਗੁਜ਼ਾਰ ਹਾਂ ਉਸ ਮਾਲਕ ਸੱਚੇ ਪਾਤਸ਼ਾਹ ਦਾ ਭਾਈ ਧੰਨਵਾਦ। ਸੇਵਾਵਾਂ ਜਾਰੀ ਰਹਿਣਗੀਆਂ ਬਿਲਕੁਲ ਜੀ ਉਦਾਂ ਹੀ ਉਸ ਤੋਂ ਵੱਧ ਜਾਰੀ ਰਹਿਣਗੀਆਂ, ਚਿੰਤਾ ਨਾ ਕਰੋ। ਸੰਗਤ ਜੀ ਲਗਾਤਾਰ ਬਾਲਟੀ ਦੀ ਜਿੱਤ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਹੈਗੀ ਹੈ। ਮੇਨ ਜਿਹੜੀ ਜੰਗ ਸੀ ਜਿੱਥੇ ਚ ਬਾਲਟੀ ਬਾਹਰ ਕੱਢੀ ਜਾ ਰਹੀ ਸੀ, ਲੇਕਿਨ ਹੁਣ ਜਿਹੜੇ ਰਿਜ਼ਲਟਸ ਆਏ ਹੈਗੇ ਨੇ ਉਹਦੇ ਅੰਦਰ ਬਾਲਟੀ ਦਾ ਰੁਝਾਨ ਕਹਿ ਲਈਏ, ਬਾਲਟੀ ਦੀ ਜੇਤੂ ਸੀਟਾਂ ਕਹਿ ਲਈਏ, ਉਹ ਮੈਜੋਰਟੀ ਤੋਂ ਵੱਧ ਟੱਪ ਚੁੱਕੀਆਂ ਨੇ। ਕੋਸ਼ਿਸ਼ ਕਰਦੇ ਹਾਂ ਹੋਰ ਜਿਹੜੇ ਕੈਂਡੀਡੇਟਸ ਆ ਰਹੇ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਸਾਡੇ ਨਾਲ ਸਰਦਾਰ ਅਮਰੀਕ ਸਿੰਘ ਜੁੜ ਚੁੱਕੇ ਨੇ ਵਿਕਾਸਪੁਰੀ ਤੋਂ। ਇੱਕ ਬੜਾ ਵੱਡਾ ਨਾਮ ਕਹਿ ਲਈਏ ਇੰਦਰਜੀਤ ਸਿੰਘ ਮੌਂਟੀ। ਕਾਫੀ ਕੰਪੀਟੀਸ਼ਨ ਰਿਹਾ ਹੈਗਾ ਕਿਉਂਕਿ ਇੰਦਰਜੀਤ ਸਿੰਘ ਮੌਂਟੀ ਦੇ ਖਿਲਾਫ ਕਾਫੀ ਵਕਤ ਦਾ ਕਹਿ ਸਕਦੇ ਹੈਗੇ ਕਿ ਕੈਂਪੇਨ ਵੀ ਚੱਲ ਰਿਹਾ ਸੀ। ਸਭ ਤੋਂ ਪਹਿਲੇ ਵਧਾਈ ਨੇ ਅਮਰੀਕ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਕੀ ਕਹੋਗੇ ਅਮਰੀਕ ਸਿੰਘ ਜੀ ਆਪਣੀ ਜਿੱਤ ਦੇ ਬਾਰੇ? ਇਹ ਜੋ ਸੇਵਾ ਮਿਲੀ ਹੈ ਇਹ ਸਾਰੀ ਸੰਗਤ ਦੇ ਬਦੌਲਤ ਔਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਸਦਕੇ ਇਹ ਸੇਵਾ ਮਿਲੀ ਹੈ। ਮੈਂ ਸਾਰਿਆਂ ਦਾ ਧੰਨਵਾਦ ਕਰਾਂਗਾ, ਸਾਰਿਆਂ ਦਾ, ਸਰਬਤ ਸਾਧ ਸੰਗਤ ਦਾ ਅਤੇ ਪਰਮਜੀਤ ਸਿੰਘ ਸਰਨਾ ਜੀ ਦਾ ਵੀ, ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕੀਤਾ ਤੇ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ। ਕਈਆਂ ਨੇ ਮੇਰੀ ਟਿਕਟ ਕੱਟਣ ਦੀ ਬੜੀ ਕੋਸ਼ਿਸ਼ ਕੀਤੀ ਪਰ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਮੇਰੇ ਸਿਰ ਤੇ ਹੱਥ ਰੱਖਿਆ ਤੇ ਮੈਨੂੰ ਉਮੀਦਵਾਰ ਬਣਾਇਆ। ਉਸ ਤੋਂ ਬਾਅਦ ਸਾਰੀ ਸੰਗਤ ਨੇ ਮੇਰਾ ਸਾਥ ਦਿੱਤਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੋਸ਼ਿਸ਼ ਇਹੀ ਕਰਾਂਗਾ ਜੋ ਸੇਵਾ ਮੈਨੂੰ ਮਿਲੀ ਹੈ ਉਹ ਸੰਗਤਾਂ ਦੀ ਚਰਨਾਂ 'ਚ ਰਹਿ ਕੇ ਉਹ ਸੇਵਾ ਨਿਭਾਵਾਂ। ਸਾਰਿਆਂ ਦਾ ਇੱਕ ਵਾਰੀ ਤਹਿ ਦਿਲ ਤੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਕਦਾ ਜੀ ਜਿਸ ਤਰੀਕੇ ਨਾਲ ਸਰਦਾਰ ਅਮਰੀਕ ਸਿੰਘ ਜੇਤੂ ਹੋ ਚੁੱਕੇ ਨੇ ਮੁਕਾਬਲੇ ਦੇ ਅੰਦਰ ਇੰਦਰਜੀਤ ਸਿੰਘ ਮੌਂਟੀ, ਜਿਨ੍ਹਾਂ ਨੇ ਕਾਫੀ ਕੈਂਪੇਨ ਕੀਤਾ ਮੀਡੀਆ ਦੇ ਅੰਦਰ। ਹਾਲਾਂਕਿ ਉਹ ਸੱਤਾ ਨੂੰ ਜਿਹੜੀ ਕਹਿੰਦੇ ਆ ਕਿ ਕਮੇਟੀ ਦੇ ਵਿਚਕਾਰ ਹੈਗੇ ਸਨ, ਮਗਰ ਸ਼ਾਇਦ ਕਿਤੇ ਨਾ ਕਿਤੇ ਬਾਲਟੀ ਉਸ ਜਗ੍ਹਾ ਦੇ ਉੱਤੇ ਪਿੱਛੇ ਰਹਿ ਗਈ ਔਰ ਅਮਰੀਕ ਸਿੰਘ ਦੀ ਕਾਰ ਜਿੱਤ ਗਈ ਕਿਉਂਕਿ ਜੇਤੂ ਦੀ ਹੀ ਕਦਰ ਪੈਂਦੀ ਹੈਗੀ ਤੇ ਅਮਰੀਕ ਸਿੰਘ ਲਗਾਤਾਰ ਕਿਉਂਕਿ ਗਰਾਊਂਡ ਲੈਵਲ ਦੇ ਉੱਤੇ ਕਾਫੀ ਅੱਛਾ ਵਰਕ ਕਰ ਰਹੇ ਸੀ। ਰਿਪੋਰਟਸ ਹੈਗੀਆਂ ਸਨ ਕਿ ਉਹਨਾਂ ਨੇ ਜਿਸ ਤਰੀਕੇ ਨਾਲ ਮਿਹਨਤ ਕੀਤੀ ਹੈ ਉਹਦਾ ਰਿਜ਼ਲਟ ਜਿਹੜਾ ਹੈਗਾ ਉਹ ਉਹਨਾਂ ਦੀ ਜਿੱਤ ਦੇ ਵਿਚਕਾਰ ਮੈਂ ਕਹਾਂਗਾ ਇੱਕ ਵਾਰ ਆਪਾਂ ਦਿਖਾਈਏ ਔਰ ਜਿੱਤ ਦਾ ਨਜ਼ਾਰਾ ਉਹਨਾਂ ਦੇ ਨਾਲ ਯੂਥ ਦਾ ਜਿਹੜਾ ਪਿਆਰ ਹੈਗਾ ਕਿਉਂਕਿ ਮਾਇਆਪੁਰੀ ਕਬਾੜ ਮਾਰਕੀਟ ਦੇ ਅੰਦਰ ਇਹਨਾਂ ਨੇ ਕਾਫੀ ਮਿਹਨਤ ਕੀਤੀ ਹੈ। ਤੁਸੀਂ ਪਿਆਰ ਦੇਖੋ ਉਹਨਾਂ ਦੇ ਨਾਲ ਯੂਥ, ਹਾਲੇ ਤੱਕ ਕਿਸੇ ਕੈਂਡੀਡੇਟ ਦੇ ਨਾਲ ਯੂਥ ਦੀ ਜਿਹੜੀ ਅਟੈਚਮੈਂਟ ਹੈ ਉਹ ਇੰਨੀ ਨਹੀਂ ਦਿਖਾਈ ਦਿੱਤੀ ਜਿੰਨੀ ਅਮਰੀਕ ਸਿੰਘ ਦੇ ਨਾਲ ਦਿਖਾਈ ਹੈਗੀ ਹੈ। ਹੁਣ ਆਪਾਂ ਕੋਸ਼ਿਸ਼ ਕਰਾਂਗੇ ਸਭ ਤੋਂ ਆਖਿਰ ਦੇ ਅੰਦਰ ਆਤਮਾ ਸਿੰਘ ਲੁਬਾਣਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਕੈਂਡੀਡੇਟ ਹੈਗੇ ਨੇ, ਲਾਸਟ ਜਿਨ੍ਹਾਂ ਦੀ ਜਿੱਤ ਅਨਾਉਂਸ ਹੋਣੀ ਰਹਿ ਗਈ ਹੈ, ਅਸੀਂ ਉਹਨਾਂ ਦੀ ਉਡੀਕ ਕਰ ਰਹੇ ਹਾਂ ਤੇ ਉਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਸਾਡੇ ਨਾਲ ਤਿਲਕ ਵਿਹਾਰ ਤੋਂ ਆਤਮਾ ਸਿੰਘ ਲੁਬਾਣਾ ਜੁੜ ਚੁੱਕੇ ਨੇ। ਫਤਿਹ ਸਾਹਿਬ ਨੇ ਆਤਮਾ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਹਦੀ ਜਿੱਤ ਮੰਨ ਕੇ ਚੱਲਦੇ ਹੋ? ਪਾਰਟੀ ਦੀ ਜਿੱਤ ਮੰਨਦੇ ਹੋ, ਆਪਣੀ ਜਿੱਤ ਮੰਨਦੇ ਹੋ, ਤਿਲਕ ਵਿਹਾਰ ਦੇ ਕਤਲੇਆਮ ਪੀੜਤਾਂ ਦੀ ਜਿੱਤ ਮੰਨਦੇ ਹੋ, ਕਿਹਦੀ ਜਿੱਤ ਮੰਨ ਕੇ ਚੱਲਦੇ ਹੋ? ਦੇਖੋ ਇਹ ਸਾਰੇ ਸਾਡੇ ਪੀੜਿਤ ਭਰਾਵਾਂ ਦੀ ਵੀ ਜਿੱਤ ਹੈਗੀ ਹੈ ਔਰ ਖਾਸ ਕਰਕੇ ਸਿਰਸਾ ਸਾਹਿਬ ਦੀ ਜਿੱਤ ਹੈਗੀ ਹੈ, ਜਿਨ੍ਹਾਂ ਨੇ ਸਿਰਸਾ ਸਾਹਿਬ ਨੇ ਪੂਰੇ 2 ਸਾਲਾਂ ਦੇ ਵਿੱਚ ਜਿੰਨੇ ਵੱਡੇ ਕੰਮ ਕੀਤੇ ਨੇ ਉਹਨਾਂ ਨੇ ਸਿੱਖ ਕੌਮ ਦਾ ਨਾਂ ਉੱਚਾ ਕੀਤਾ ਹੈਗਾ। ਇਹ ਸਿਰਸਾ ਸਾਹਿਬ ਨੂੰ ਜਾਂਦਾ ਹੈਗਾ ਔਰ ਤਿਲਕ ਵਿਹਾਰ ਦੀ ਸਮੂਹ ਸਾਧ ਸੰਗਤ ਨੂੰ ਇਹ ਜਿੱਤ ਦਾ ਸਿਹਰਾ ਉਹਨਾਂ ਨੂੰ ਜਾਂਦਾ ਹੈ। ਔਰ ਸਾਡੇ ਜਿਹੜੇ ਕਾਰਜਕਰਤਾ ਨੇ ਇਹਨਾਂ ਨੇ ਰਾਤ ਦਿਨ ਇੱਕ ਕਰਕੇ ਮਿਹਨਤ ਕਰਕੇ ਸਾਡੇ ਗਲੇ 'ਚ ਜਿੱਤ ਦਾ ਸਿਹਰਾ ਪਾਇਆ ਹੈਗਾ। ਇਹ ਸਾਰੇ ਕਾਰਜਕਰਤਾਵਾਂ ਦੀ ਜਿੱਤ ਹੈਗੀ ਹੈ, ਮਾਤਾਵਾਂ ਭੈਣਾਂ ਦੀ ਜਿੱਤ ਹੈਗੀ ਹੈ, ਪ੍ਰਧਾਨ ਸਾਹਿਬ ਦੀ ਜਿੱਤ ਹੈਗੀ ਹੈ ਜੀ। ਤੁਹਾਡੇ ਅਪੋਜ਼ਿਟ ਬਾਬੂ ਸਿੰਘ ਦੁਖਿਆ ਤੁਹਾਡੇ ਹੀ ਕਤਲੇਆਮ ਪੀੜਤਾਂ ਦੇ ਵਿੱਚੋਂ ਇੱਕ ਚਿਹਰਾ ਤੁਹਾਡੇ ਖਿਲਾਫ ਸੀ, ਬੜਾ ਟਫ ਕੰਪੀਟੀਸ਼ਨ ਬਣਿਆ ਜਾ ਰਿਹਾ ਸੀ, ਲੇਕਿਨ ਫਿਰ ਲਗਾਤਾਰ ਤੁਸੀਂ ਜੇਤੂ ਹੋਏ ਹੋ, ਕੀ ਕਹੋਗੇ? ਨਹੀਂ ਦੇਖੋ ਜੀ, ਉਹ ਸਾਡੇ ਮੁਕਾਬਲੇ ਕੁਝ ਵੀ ਨਹੀਂ ਕਰਦਾ, ਉਹ ਗੱਲਾਂ ਬਹੁਤ ਕਰਦਾ ਹੈਗਾ, ਕੰਮ ਨਹੀਂ ਕਰਦੇ। ਅਸੀਂ ਕੰਮ ਕਰਦੇ ਹਾਂ, ਦਿਲੋਂ ਕੰਮ ਕਰਦੇ ਹਾਂ। ਅਸੀਂ ਸੱਜਣ ਕੁਮਾਰ ਨੂੰ ਜੇਲ੍ਹ ਪਹੁੰਚਾਇਆ, ਅਸੀਂ ਜਾਂਦੇ ਹਾਂ ਕੋਰਟ 'ਚ। ਮੈਂ ਚੈਲੰਜ ਕਰ ਰਿਹਾ ਕਿ ਕੋਈ ਆਦਮੀ ਦੁਖੀਆ ਹੋਏ ਚਾਹੇ ਹੋਰ ਕੋਈ ਲੀਡਰ ਹੋਏ, ਇੱਕ ਦਿਨ ਕੋਰਟ ਵਿੱਚ ਨਹੀਂ ਜਾਂਦਾ। ਜਦੋਂ ਰਿਜ਼ਲਟ ਆਉਂਦਾ ਹੈਗਾ ਉਸ ਟਾਈਮ ਆ ਕੇ ਫੋਟੋ ਜ਼ਰੂਰ ਖਿਚਾਉਣ ਆ ਜਾਂਦੇ ਨੇ। ਇਸ ਕਰਕੇ
ਕੋਈ ਦਿੱਕਤ ਨਹੀਂ ਹੈਗੀ ਸਾਨੂੰ। ਇਹ ਜਿੱਤ ਸਾਡੀ ਮਾਤਾਵਾਂ ਭੈਣਾਂ ਦੀ ਹੈਗੀ ਔਰ ਸਿਰਸਾ ਸਾਹਿਬ ਦੀ। ਸਾਡੇ ਥਰੂ ਜੋ ਕੰਮ ਕੀਤੇ ਬਹੁਤ ਧੰਨਵਾਦ ਜਿਸ ਤਰੀਕੇ ਦੇ ਨਾਲ ਆਤਮਾ ਸਿੰਘ ਜੀ ਸਾਡੇ ਨਾਲ ਜੁੜੇ ਨੇ। ਤੇ ਆਪਾਂ ਹੋਰ ਕੈਂਡੀਡੇਟ ਦੀ ਗੱਲ ਕਰਦੇ ਆ। ਪਿੱਛੇ ਤੁਸੀਂ ਦੇਖ ਸਕਦੇ ਹੈਗੇ ਹੋ ਤਿਲਕ ਨਗਰ ਦੀ ਸੀਟ ਤੋਂ ਜਿਹੜੇ ਸੋਨੂ ਜੀ ਜਿੱਤ ਚੁੱਕੇ ਹੈਗੇ ਨੇ। ਅਸੀਂ ਉਹਨਾਂ ਨਾਲ ਵੀ ਗੱਲ ਕਰਦੇ ਹੈਗੇ ਆ। ਇਸ ਵੇਲੇ ਦੀ ਆਖਿਰਲੀ ਸੀਟ ਜਿਹੜੀ ਹੈ ਉਹ ਅਨਾਉਂਸ ਹੋਣ ਵਾਲੀ ਹੈਗੀ। ਅਸੀਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡਾ ਜਤਿੰਦਰ ਸਿੰਘ ਸੋਨੂ ਜੁੜ ਚੁੱਕੇ ਨੇ। ਫਤਿਹ ਦੀ ਸਾਥ ਪਾਣੇ ਸੋਨੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ। ਸੋਨੂ ਜੀ ਤੁਹਾਨੂੰ ਪਤਾ ਹੈ ਮੈਂ ਕਾਫੀ ਸਮੇਂ ਤੋਂ ਤੁਹਾਨੂੰ ਜਾਣਦਾ ਤੇ ਤੁਸੀਂ ਮੈਨੂੰ ਵੀ ਜਾਣਦੇ ਹੋ, ਲੇਕਿਨ ਜੋ ਆਪਣੀ ਮੀਡੀਆ ਦੀ ਜ਼ਿੰਮੇਵਾਰੀ ਹੋਈ ਅਸੀਂ ਪੂਰਾ ਕਰਾਂਗੇ। ਸੇਵਾ ਨੂੰ ਫੁੱਲ ਪਏ ਨੇ ਜਾਂ ਸਰਨਾ ਪਾਰਟੀ ਦੀ ਕਾਰ ਨੂੰ ਵੋਟ ਪਏ ਨੇ? ਨਹੀਂ, ਇਹ ਦੋਨੋਂ ਚੀਜ਼ਾਂ ਨੇ। ਦੇਖੋ ਅਸੀਂ ਪਰਸਨਲੀ ਇੰਡੀਵਿਜੂਅਲੀ ਵੀ ਸੇਵਾ ਕਰਦੇ ਆ ਰਹੇ ਹਾਂ 25 ਸਾਲਾਂ ਤੋਂ, ਔਰ ਲੋਕਾਂ ਨੇ ਕਰਪਸ਼ਨ ਦੇ ਖਿਲਾਫ ਵੋਟ ਪਾਈ ਹੈ। ਲੋਕਾਂ ਨੇ ਜਿਹੜੀ ਸਰਨਾ ਸਾਹਿਬ ਦੇ ਪੁਰਾਣੇ ਕੰਮਾਂ ਨੂੰ, ਜਿਹੜੇ 8 ਸਾਲ ਪਹਿਲੇ ਜੋ ਨਿਜ਼ਾਮ ਛੱਡ ਕੇ ਆਏ ਸੀ, ਉਹਨਾਂ ਨੂੰ ਵੀ ਵੋਟ ਪਾਈ ਹੈ। ਔਰ ਇਹ ਜਿਹੜਾ ਸਾਡਾ ਇਲਾਕਾ ਹੈ, ਇਹ ਸਰਦਾਰ ਨਿਰਵੈਰ ਸਿੰਘ ਜੀ ਜਿਹੜੇ 45 ਸਾਲ ਮੈਂਬਰ ਰਹੇ, ਉਹਨਾਂ ਦੀ ਜਿਹੜੀ ਸਾਰੀ ਉਹਨਾਂ ਦਾ ਵਰਕਿੰਗ ਸੀਗੀ। ਉਸ ਤੋਂ ਬਾਅਦ ਐਕਸ ਮੈਂਬਰ ਸਾਡੇ ਸਰਦਾਰ ਵਸ਼ਿੰਦਰ ਸਿੰਘ ਜੀ, ਦੋਨਾਂ ਦੀ ਸਾਰੀ ਟੀਮਸ ਜਿਹੜੀਆਂ ਨੇ ਕੰਮ ਕੀਤਾ, ਕਿਉਂਕਿ ਅਸੀਂ ਸ਼ਰਾਫਤ ਔਰ ਇਮਾਨਦਾਰੀ ਨਾਲ ਇਲੈਕਸ਼ਨ ਲੜੀ ਔਰ ਜਿੱਤੀ ਹੈ। ਕੋਵਿਡ ਦੇ ਟਾਈਮ ਦੇ ਅੰਦਰ ਮੈਂ ਤੁਹਾਨੂੰ ਗਰਾਊਂਡ ਲੈਵਲ ਤੇ ਕੰਮ ਕਰਦੇ ਖੁਦ ਦੇਖਿਆ ਹੈਗਾ, ਕਿਉਂਕਿ ਜਿਸ ਵੇਲੇ ਮੇਰੇ ਹੀ ਆਪਣੇ ਫਾਦਰ ਸਾਹਿਬ ਹਸਪੀਟਲਾਈਜ਼ ਸਨ, ਅਸੀਂ ਉਸ ਵੇਲੇ ਤਦ ਵੀ ਮਿਲਿਆ ਤੇ ਕਹਿ ਸਕਦੇ ਹੈਗੇ ਕਿ ਸੇਵਾ ਦੀ ਪ੍ਰਮੁੱਖਤਾ ਰਹੀ, ਕਿਉਂਕਿ ਕੱਲ ਤੱਕ ਜਿਹੜੇ ਹਾਲਾਤ ਸਨ ਉਹ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਹੱਕ 'ਚ ਸਨ। ਲੱਗ ਰਿਹਾ ਸੀ ਕਿ ਪਰਮਜੀਤ ਸਿੰਘ ਸਰਨਾ ਆਪਣੀ ਪੂਰੀ ਮੈਜੋਰਟੀ ਦੇ ਨਾਲ ਕਮੇਟੀ 'ਚ ਆਉਣਗੇ, ਲੇਕਿਨ ਪਾਸਾ ਰਾਤੋਂ ਰਾਤ ਬਦਲ ਗਿਆ। ਉਹਦੇ ਉੱਤੇ ਤੁਸੀਂ ਕੀ ਕਹੋਗੇ? ਦੇਖੋ, ਮੈਂ ਹਲੇ ਬਾਹਰ ਨਿਕਲਿਆ, ਮੈਨੂੰ ਪੂਰੇ ਸਟੈਟਿਕਸ ਨਹੀਂ ਪਤਾ, ਕਿਉਂਕਿ ਬਾਹਰ ਕੀ ਹੋ ਰਿਹਾ ਸੀਗਾ, ਫੋਨ ਨਹੀਂ ਸੀਗਾ ਅੰਦਰ। ਲੇਕਿਨ ਅਗਰ ਕੁਝ ਵੀ ਐਸਾ ਹੈ, ਅਗਰ ਐਸਾ ਹੋਇਆ ਹੈ ਤੇ ਬਹੁਤ ਸਾਰੇ ਉਹਦੇ ਸਮੀਕਰਨ ਬੜੇ, ਹਰ ਸੀਟ ਦੇ ਅਲੱਗ-ਅਲੱਗ ਹੁੰਦੇ ਨੇ। ਉਹਦੇ ਕੀ ਕਾਰਨ ਨੇ, 3 ਪਾਰਟੀਆਂ 4 ਪਾਰਟੀਆਂ, ਕਿੱਥੇ ਕਿਹੜਾ ਵੋਟ ਕਿੱਥੇ ਡਿਵਾਈਡ ਹੋਇਆ, ਉਹਦਾ ਕਹਿਣਾ ਮੁਸ਼ਕਿਲ ਹੈ। ਹਲੇ ਉਹਦਾ ਐਨਾਲਾਈਸਿਸ ਹੋਣਾ ਸਾਡੇ ਵੱਡੇ ਲੀਡਰ ਕਰ ਰਹੇ ਹੋਣਗੇ ਡੈਫੀਨੇਟਲੀ। ਲੇਕਿਨ ਜੋ ਵੀ ਹੈ, ਅਗਰ ਜੋ ਸਾਡਾ ਵਾਅਦਾ ਹੈ, ਅਗਰ ਸਾਨੂੰ ਗੁਰੂ ਸਾਹਿਬ ਸੇਵਾ ਬਖਸ਼ਣਗੇ ਤਾਂ ਅਸੀਂ ਉਹ ਸਾਰੀ ਸੇਵਾ ਵੀ ਸੰਭਾਲਾਂਗੇ। ਅਗਰ ਇਲਾਕੇ ਦੀ ਸੰਗਤ ਲਈ ਕੀ ਕਹੋਗੇ? ਇਲਾਕੇ ਦੀ ਸੰਗਤ ਨੂੰ ਜੋ ਵਾਅਦੇ ਕੀਤੇ ਨੇ ਐਜ਼ ਅ ਮੈਂਬਰ ਉਹ ਪੂਰੇ ਕਰਾਂਗੇ। ਬਹੁਤ ਧੰਨਵਾਦ। ਜਿਸ ਤਰੀਕੇ ਨਾਲ ਸੰਗਤ ਜੀ ਲਗਾਤਾਰ ਜਤਿੰਦਰ ਸਿੰਘ ਸੋਨੂ ਨੂੰ ਘੱਟੋ ਘੱਟ ਮੈਂ ਇੰਡੀਵਿਜੂਅਲ ਤੌਰ ਦੇ ਉੱਤੇ ਗਰਾਊਂਡ ਲੈਵਲ ਦੇ ਉੱਤੇ ਕੰਮ ਕਰਦੇ ਦੇਖਿਆ। ਕਿੱਥੇ ਨਾ ਕਿਤੇ ਇਸ ਵਾਰ ਦੇ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਨੇ, ਲੋਗੋ ਜਿਹੜਾ ਆਪਾਂ ਕਹਿੰਦੇ ਹੈਗੇ ਕਿ ਚੈਨਲ ਦਾ ਲੋਗੋ ਕਹਿ ਲਈਏ, ਉਸੇ ਤਰੀਕੇ ਦੇ ਨਾਲ ਪਾਰਟੀਆਂ ਦੇ ਜਿਹੜੇ ਸਿੰਬਲ ਨੇ ਉਹਨਾਂ ਤੋਂ ਜ਼ਿਆਦਾ ਅਹਿਮੀਅਤ ਵੋਟਰਸ ਦੇ ਆਪਣੇ ਕੰਮ ਦੀ ਤੇ ਉਹਨਾਂ ਦੇ ਆਪਣੇ ਚਿਹਰੇ ਨੂੰ ਪਈ ਹੈਗੀ ਹੈ। ਤੇ ਕਿਉਂਕਿ ਆਪਾਂ ਲਗਾਤਾਰ ਇਸ ਜਗ੍ਹਾ ਦੇ ਉੱਤੇ ਕਵਰੇਜ ਕਰ ਰਹੇ ਹੈਗੇ TV 84 ਦੇ ਪਲੇਟਫਾਰਮ ਦੇ ਉੱਤੇ। ਜੇਤੂ ਕੈਂਡੀਡੇਟ ਇਸ ਵੇਲੇ ਤੁਹਾਡੀ ਸਕਰੀਨ ਦੇ ਉੱਤੇ ਹੈਗਾ। TV 84 ਦੇ ਪਲੇਟਫਾਰਮ ਦੇ ਉੱਤੇ ਅਸੀਂ ਲਗਾਤਾਰ ਕੋਸ਼ਿਸ਼ ਕੀਤੀ ਹੈ ਸਵੇਰ ਤੋਂ ਲੈ ਕੇ ਹੁਣ ਦੁਪਹਿਰ ਦੇ ਤਕਰੀਬਨ 3-4 ਵੱਜ ਚੁੱਕੇ ਨੇ। ਲਾਸਟ ਕੈਂਡੀਡੇਟ ਜਿਹੜੇ ਹੈਗੇ ਸੀ ਉਹ ਜਤਿੰਦਰ ਸਿੰਘ ਸੋਨੂ ਸਨ, ਜਿਨ੍ਹਾਂ ਨਾਲ ਅਸੀਂ ਸਾਰੀ ਗੱਲਬਾਤ ਕੀਤੀ ਹੈਗੀ ਹੈ। TV 84 ਐਕਸਕਲੂਸਿਵ ਤੌਰ ਦੇ ਉੱਤੇ ਦਿੱਲੀ ਇਲੈਕਸ਼ਨ ਦੀ ਖਾਸ ਕਵਰੇਜ ਕਰਦਾ ਰਹੇਗਾ ਤੇ ਅਗਲੇ ਟਾਈਮ ਦੇ ਅੰਦਰ ਹੁਣ ਜਿਹੜੀ ਵੀ ਕਮੇਟੀ ਪਾਵਰ ਵਿੱਚ ਆਏਗੀ, ਉਹਨਾਂ ਦੇ ਜੋ ਮੌਜੂਦਾ ਸਮੀਕਰਨ ਹੋਣਗੇ, ਜਿਹੜੇ ਉਹਨਾਂ ਦੀ ਟੀਮ ਬਣੇਗੀ, ਉਹਨਾਂ ਦੇ ਨਾਲ ਅਸੀਂ ਦੁਬਾਰਾ ਜੁੜਾਂਗੇ। ਲੈਣਾ ਤੁਹਾਡੇ ਸਾਰਿਆਂ ਤੋਂ ਇਜਾਜ਼ਤ। ਕੈਮਰਾਮੈਨ ਵਰੁਣ ਦੇ ਨਾਲ ਮੈਂ ਜਸਵਿੰਦਰ ਸਿੰਘ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।